ਸਵੇਰੇ ਦਾ ਟਾਈਮ ਸੀ ਜਿੱਦਣ ਇਹ ਸਾਡੇ ਪਿੰਡ ਤੇ ਹਮਲਾ ਹੋਇਆ ਹੈ ਨਾ। ਤੁਹਾਡੇ ਪਿੰਡ ਤੇ ਹਮਲਾ ਵੀ ਹੋਇਆ ਹੋਇਆ? ਹਮਲਾ ਹੋਇਆ ਅੱਛਾ। ਬਕਾਇਦਾ ਮਨਸੂਬੇ ਨਾਲ। ਇਹ ਪਿੰਡੋਂ ਬਾਹਰ ਸਨ ਤੇ ਉਹ ਜਿਹੜਾ ਸਿੱਖ ਬਾਬਾ ਸੀ ਨਾ ਸਾਡੇ ਦਾਦੇ ਦਾ ਯਾਰ, ਜਿਹਦੇ ਡੇਰੇ ਤੇ ਮੱਝਾਂ ਸਨ, ਉਹ ਘਰੋਂ ਵਿਆਹ ਜਾਂਦਾ ਹੈ। ਅੱਛਾ ਜੀ। ਉੱਠ ਕੇ ਉਹ ਰਾਹ ਦੇ ਵਿੱਚ ਇਹਨਾਂ ਨੂੰ ਟੱਕਰਿਆ ਤੇ ਉਸ ਆਖਿਆ, ਮੁੰਡਿਓ ਟਾਈਮ ਥੋੜਾ ਹੈ, ਦੁੱਧ ਮੈਨੂੰ ਫੜਾਓ ਤੇ ਤੁਸੀਂ ਪਿੰਡ ਨਾ ਜਾਇਆ ਜੀ। ਇਹ ਭੱਜੇ ਜਾਂਦੇ ਨੇ, ਸਿੱਖ ਇਹਨਾਂ ਦੇ ਮਗਰ ਲੱਗੇ ਨੇ ਤੇ ਕੋਈ ਟਾਹਲੀ ਤੇ ਚੜ ਕੇ ਆਂਦਾ ਹੋ ਗਿਆ ਹੀ ਸ਼ਿਕਾਰ, ਹੋ ਗਿਆ ਹੀ ਸ਼ਿਕਾਰ। ਵਾਹ। ਤੇ ਪੱਠੇ ਛੱਠੇ ਅਸੀਂ ਪਾਵਾਂਗੇ ਤੇ ਹੁਣ ਹੱਲਾ ਚੱਲੀ ਹੋਈ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਇੱਥੇ ਤੋਂ। ਹਾਂ, ਪੱਠੇ ਅਸੀਂ ਪਾਵਾਂਗੇ, ਪੱਠੇ ਉਹ ਪਾਉਂਦੇ ਉਹਨਾਂ ਨੂੰ ਦੁੱਧ ਤੁਸੀਂ ਪੀਣਾ? ਦੁੱਧ ਤੁਸੀਂ ਪੀਣਾ। ਉਹ ਇੱਕ ਬੀਬੀ ਸੀ, ਉਹਦੀ ਕੁੱਛੜ ਬਾਲ ਸੀ ਕੋਈ ਸਾਲ ਕੁ ਦਾ, ਸਾਲ ਦਾ ਬਾਲ ਕਿੰਨਾ ਕੁ ਹੁੰਦਾ, ਤੇ ਉਹ ਲੈ ਕੇ ਟੁਰੀ ਆਉਂਦੀ ਸੀ ਤੇ ਮਗਰ ਸਿੱਖ ਚੜੇ ਹਨ। ਅੱਛਾ। ਤੇ ਉਹ ਹੁਣ ਕੀ ਕਰਦੀ, ਉਹ ਬਾਲ ਚੁੱਕ ਕੇ ਭੱਜੇ ਜੀਆਂ ਨਾਲ ਟੁਰੇ। ਸਦੀਕ ਤੇ ਸਦੀਕ ਦੇ ਭਰਾ, ਪਿਓ ਤੇ ਮਾਂ ਉੱਥੇ, ਤੇ ਮਾਂ ਦੀ ਆਂਦਾ ਮੈਂ ਮਾਂ ਦੀ ਤੇ ਪਿਓ ਦੀ ਲਾਸ਼ ਦੇ ਕੋਲੋਂ ਦੀ ਲੰਘ ਕੇ ਆਇਆ, ਮੈਨੂੰ ਖਲੋ ਕੇ ਵੇਖਣ ਵੀ ਨਹੀਂ ਦਿੱਤਾ। ਦੋਵੇਂ ਭੈਣ ਭਰਾ ਬਚੇ ਤੇ ਦੋਨੋਂ ਫੇਰ ਵਿਛੜ ਗਏ? ਫੇਰ ਵਿਛੜ ਗਏ ਹਾਂਜੀ, ਉਹ ਨਹੀਂ ਮਿਲੇ। ਲੋ ਜੀ ਸਰਦਾਰ ਜੀ, ਇਹ ਪਿੰਡ ਹੈਗਾ ਜੀ ਤਫਨਾਲਾ, ਤੇ 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਜਿਹੜੀਆਂ ਨਾ, ਹਿੰਦੂਆਂ ਦੀ ਨਹੀਂ ਬਲਕਿ ਸਿੱਖਾਂ ਦੀ ਉਹ ਕਾਫੀ ਤਾਦਾਦ ਮੌਜੂਦ ਸੀ। ਤੇ ਅਸੀਂ ਜਾ ਰਹੇ ਹਾਂ ਮਗਰਬ ਸਾਈਡ ਤੋਂ ਹੋ ਕੇ ਤੇ ਜਨੂਬ ਸਾਈਡ ਜਾ ਰਹੇ। ਅਸੀਂ ਪਹਿਲੇ ਗਏ ਹਾਂ ਠੱਠਾ ਗੁਲਾਬ ਸਿੰਘ ਤੋਂ ਹੋ ਕੇ ਤੇ ਅਸੀਂ ਹੁਣ ਆਏ ਹਾਂ ਤਫਨਾਲਾ। ਕਹਿੰਦੇ ਤਫਨਾਲਾ, ਲੇਕਿਨ ਅਸਲ ਦੇ ਵਿੱਚ ਇਹਦਾ ਨਾਂ ਹੈਗਾ ਥਪਨਾਲਾ, ਤੇ ਇਹਦੀ ਤਹਿਸੀਲ ਕਾਮੋਕੀ ਹੈ ਤੇ ਜ਼ਿਲ੍ਹਾ ਗੁਜਰਾਂਵਾਲਾ। ਤੇ ਇੱਥੇ ਜਿਹੜਾ ਅਸੀਂ ਬਾਹਰ ਜਾ ਰਹੇ ਹਾਂ ਦੱਖਣ ਵਾਲੇ ਪਾਸੇ। ਦੇਖੋ ਕਿਹੜੇ ਕਿਹੜੇ ਸੋਹਣੇ ਲੋਕਾਂ ਨੇ ਘਰ ਬਣਾਏ, ਕੋਠੀਆਂ ਬਣਾਈਆਂ ਹੋਈਆਂ। ਅਸਲਾਮ ਵਾਲੇਕੁਮ ਰਹਿਮਤੁਲਾਹ। 47 ਦੀ ਵੰਡ ਦੇ ਲਿਹਾਜ਼ ਦੇ ਨਾਲ ਤਫਨਾਲਾ ਕਿਹਾ ਜਾਂਦਾ ਹੈ, ਤੇ ਅਸਲ 'ਚ ਜਿਹੜਾ ਲਿਖ ਪੜ੍ਹਤ ਦੇ ਵਿੱਚ ਹੈ ਉਹ ਹੈਗਾ ਥਪਨਾਲਾ। ਗੋਗਲ ਬਾਬੇ ਨੂੰ ਦੇਖੀਏ ਤੇ ਗੋਗਲ ਬਾਬਾ ਇਹਨੂੰ ਤਫਨਾਲਾ ਹੀ ਦੱਸਦਾ ਹੈ। ਇਲਾਕੇ ਦੇ ਲੋਕ ਵੀ ਇਹਨੂੰ ਤਫਨਾਲਾ ਕਹਿੰਦੇ ਨੇ। ਸਰਕਾਰੀ ਸਤਹ ਤੇ ਇਸ ਦਾ ਨਾਮ ਜਿਹੜਾ ਹੈ ਉਹ ਥਪਨਾਲਾ ਹੈ। ਇਹਦੀ ਤਹਿਸੀਲ ਹੈਗੀ ਜੀ ਕਾਮੋਕੀ ਤੇ ਜ਼ਿਲ੍ਹਾ ਹੈਗਾ ਗੁਜਰਾਂਵਾਲਾ ਤੇ ਥਾਣਾ ਹੈਗਾ ਇਹਦਾ ਵਾਂਡੋਕੇ। ਇੱਥੇ ਵੀ ਦੱਸਦੇ ਨੇ ਕਿ ਹਿੰਦੂਆਂ ਦੀ ਆਬਾਦੀ ਘੱਟ ਤੇ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ। 47 ਦੀ ਵੰਡ ਹੋਈ ਤੇ ਸਿੱਖ ਜਿਹੜੇ ਨੇ ਇੱਥੋਂ ਹਿਜਰਤ ਕਰਕੇ ਇੰਡੀਆ ਚਲੇ ਗਏ, ਤੇ ਇੰਡੀਆ ਤੋਂ ਫਿਰ ਮੁਸਲਮਾਨ ਜਿਹੜੇ ਨੇ ਹਿਜਰਤ ਕਰਕੇ ਇੱਥੇ ਆ ਗਏ। ਤੇ ਅੱਜ ਜਿਨ੍ਹਾਂ ਨੂੰ ਮਿਲਨੇ ਆ ਜੀ, ਹੈਦ ਪਦਾਇਸ਼ ਇਹਨਾਂ ਬਜ਼ੁਰਗਾਂ ਦੀ ਇੱਧਰ ਦੀ ਹੈ, ਲੇਕਿਨ ਇਹਨਾਂ ਦੀ ਯਾਦਾਸ਼ਤ ਤੇ ਮਾਸ਼ਾਅੱਲਾ ਬਹੁਤ ਅੱਛੀ ਹੈ। ਕੁਛ ਇਹਨਾਂ ਕੋਲ ਕਹਾਣੀਆਂ ਐਸੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਰੰਜੀਦਾ ਕਰ ਦਿੰਦੀਆਂ ਨੇ, ਤੇ ਨਾਲ ਹੀ ਇਹ ਜਿਹੜਾ ਨਾ ਜਿਸ ਟਾਈਮ ਉਹ ਕਹਾਣੀ ਸੁਣੀਏ, ਕਹਾਣੀ ਪਾਰਟੀਸ਼ਨ ਦੀ ਤੇ ਸਾਰੀ ਗਮਜ਼ਦਾ ਹੀ ਹੈ। ਬਹੁਤ ਕਮ ਲੋਕਾਂ ਦੀ ਕਹਾਣੀ ਐਸੀ ਹੈ ਜਿਹੜੀ ਕਹਿ ਲੋ ਕਿ ਖੁਸ਼ੀ ਵਾਲੀ ਹੈ ਕਿ ਖੈਰੋਫੀਅਤ ਨਾਲ ਆ ਗਏ ਜਾਂ ਚਲੇ ਗਏ, ਤੇ ਨਹੀਂ ਤਾਂ ਮੋਸਟਲੀ ਜਿਹੜਾ ਲੋਕਾਂ ਦੇ ਇਸ ਤਰ੍ਹਾਂ ਹੋਇਆ ਕਿ ਵੱਢ ਟੁੱਕ ਕਾਫੀ ਹੋਈ। ਉਹਦੇ 'ਚ ਮੁਸਲਮਾਨਾਂ ਦੀ ਵੀ ਹੋਈ, ਹਿੰਦੂਆਂ ਤੇ ਸਿੱਖਾਂ ਦੀ ਵੀ। ਮੁਹੱਬਤ ਜਾਨਾਂ ਬਚਾਉਣ ਵਾਲੇ ਦੋਵਾਂ ਪਾਸੇ ਸਨ, ਹਿੰਦੂ ਵੀ ਜਾਨ ਬਚਾਉਣ ਵਾਲੇ ਸਨ, ਸਿੱਖ ਵੀ ਜਾਨ ਬਚਾਉਣ ਵਾਲੇ ਸਨ ਮੁਸਲਮਾਨਾਂ ਦੀ, ਤੇ ਮੁਸਲਮਾਨ ਵੀ ਹਿੰਦੂਆਂ ਤੇ ਸਿੱਖਾਂ ਦੀ ਜਾਨ ਬਚਾਉਣ ਵਾਲੇ ਸਨ। ਕਤਲੋ ਗਾਰਤ ਕਰਨ ਵਾਲੇ ਮੁਸਲਮਾਨ ਵੀ ਸਨ ਤੇ ਬੇਰਹਿਮ ਵੀ ਸਨ। ਇਸੇ ਤਰ੍ਹਾਂ ਕਤਲੋ ਗਾਰਤ ਕਰਨ ਵਾਲੇ ਬੇਰਹਿਮ ਹਿੰਦੂ ਤੇ ਸਿੱਖ ਵੀ ਸਨ। ਇਸ ਤਰ੍ਹਾਂ ਦੇ ਲੁਟੇਰੇ ਵੀ ਸਨ ਤੇ ਮੁਹਾਫਿਜ਼ ਵੀ ਸਨ। ਰਿਆਸਤ ਪਟਿਆਲੇ ਤੋਂ ਜਿਹੜੇ ਬਜ਼ੁਰਗ ਆਏ ਨੇ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ਬਾਨੀ ਉਹ ਸੁਣਦੇ। ਤੁਹਾਡਾ ਨਾਮ ਕੀ ਜੀ? ਮੇਰਾ ਨਾਮ ਜ਼ੁਲਫਕਾਰ ਅਲੀ। ਜ਼ੁਲਫਕਾਰ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਪੁੰਨੂ ਖਾਂ। ਪੁੰਨੂ ਖਾਂ। ਆਪਣੀ ਬਰਾਦਰੀ ਕਿਹੜੀ? ਰਾਜਪੂਤ ਬਰਾਦਰੀ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਨੇ? 4 ਭਰਾ। ਉਹਨਾਂ ਦੇ ਨਾਮ? ਵੱਡਾ ਮੇਰਾ ਵਾਲਦ ਸੀ ਪੁੰਨੂ ਖਾਂ, ਛੋਟਾ ਫਰਜ਼ੰਦ ਖਾਂ। ਉੱਚੀ ਬੋਲ। ਫਰਜ਼ੰਦ ਖਾਂ, ਸਾਖ, ਮੁਹੰਮਦ ਸਾਖ ਤੇ ਮੁਹੰਮਦ ਇਲਿਆਸ। 4 ਭਰਾ ਸੀ। 4 ਭਰਾ। ਦਾਦਾ ਜੀ ਦਾ ਨਾਮ? ਦਾਦਾ ਜੀ ਦਾ ਨਾਮ ਸੀ ਕਾਲੇ ਖਾਂ ਤੋਂ ਮਸ਼ਹੂਰ ਸਨ, ਨਾਮ ਬਰਕਤ ਸੀ। ਨਾਮ ਬਰਕਤ ਨਾ ਇਸਮਾਈਲ। ਦਾਦਾ ਸਾਡੇ ਵਡੇਰੇ ਸਾਰੇ ਹਿਜਰਤ ਕਰਕੇ ਇੰਡੀਆ ਤੋਂ ਆਏ। ਠੀਕ ਹੈ। ਇਹ ਜਿਹੜਾ ਪਿੰਡ ਤਫਨਾਲਾ, ਹਾਂਜੀ, ਇੱਥੇ ਨਾਲ ਇਹਦੇ ਪਹਿਲੇ ਮਗਰਬ ਵਾਲੇ ਪਾਸੇ ਕਿਹੜਾ ਪਿੰਡ ਆਉਂਦਾ ਹੈ?
ਮਗਰ ਵਾਲੇ ਪਾਸੇ ਆਉਂਦਾ ਸਿੱਧਾ ਚੱਕ ਰਾਮਦਾਸ। ਚੱਕ ਰਾਮਦਾਸ, ਹਾਂਜੀ। ਉਹ ਵੀ ਸਿੱਖਾਂ ਦਾ ਪਿੰਡ ਸੀ। ਉਹ ਵੀ ਸਾਖਾਂ ਦਾ ਵੱਡਾ ਉੱਥੇ ਸੋਹਣ ਸਿੰਘ ਸੀ ਨਾਮ ਉਹਦਾ। ਬਾਵਾ ਆਂਦੇ ਹਨ, ਬਾਵਾ ਚੱਕ ਬਾਵੇ ਸੇ ਨਾਮ। ਠੀਕ ਹੈ। ਤੇ ਹੋਰ ਕਿਹੜਾ ਸੀ ਲੈਂਦੇ ਪਾਸੇ ਪਿੰਡ? ਲੈਂਦੇ ਪਾਸੇ ਛੀਨੀ ਵਾਲਾ, ਛੀਨੀ ਵਾਲਾ, ਕੋਲੀ, ਬਾਗਾ। ਠੀਕ ਹੈ। ਹਾਂਜੀ, ਇਹ ਪਿੰਡ ਨੇ। ਅੱਗੇ ਜੱਬੋ ਕੀ। ਅੱਛਾ ਜੀ। ਜੱਬੋਕਿਆਂ ਦੇ ਸਿੱਖ ਜਿਹੜੇ ਨੇ ਉਹ ਸਾਡੇ ਘਰ 'ਚ ਬੈਠੇ। ਜਿਹੜਾ ਸਾਡਾ ਇੰਡੀਆ 'ਚ ਪਿੰਡ ਸੀ ਨਾ ਜੀ, ਰੋਗਲਾ। ਰੋਗਲਾ। ਅੱਛਾ ਜੀ। ਤੇ ਉੱਥੇ ਜੱਬੋਕਿਆਂ ਦੇ ਸਿੱਖ ਜਿਹੜੇ ਇੱਥੋਂ ਉੱਜੜ ਕੇ ਗਏ ਨੇ, ਉਹ ਸਾਡੇ ਮਕਾਨ 'ਚ, ਸਾਡਾ ਕੱਲਿਆਂ ਦਾ ਮਕਾਨ ਸੀ ਤੇ ਇਹ ਕੋਈ 4-5 ਘਰ ਆਬਾਦ ਹੋਏ ਨੇ ਜਾ ਕੇ ਉਹਦੇ 'ਚ। ਉਹ ਏਡਾ ਵੱਡਾ ਘਰ ਸੀ। ਏਡਾ ਵੱਡਾ ਘਰ। ਲਓ ਜੀ, ਉਹ ਵੀ ਗੱਲ ਕਰਦੇ ਹਾਂ। ਅੱਛਾ, ਇੱਥੇ ਫਿਰ ਆ ਜਾਂਦਾ ਹੈ ਜੱਬੋਕੇ ਦੇ ਸ਼ਮਾਲ ਸਾਈਡ ਤੇ ਪਹਾੜ ਪਾਸੇ ਕਿਹੜਾ ਪਿੰਡ ਆਉਂਦੇ ਨੇ? ਇੱਧਰ ਨੂੰ ਜਾਣਾ 4 ਤੇ ਫਿਰ ਪਹਿਲੇ ਦੱਸਣਾ ਆਪਣਾ ਹਦੂਦ ਦਰਬਾ। ਅਮੀਪੁਰ, ਦੈਂਸਰ ਪਾਈ, ਦੈਂਸਰ ਬਾਲਾ, ਮਦਰਿਆਂ ਵਾਲਾ, ਸਖਾਨਾ ਬਾਜੂਆ। ਅੱਛਾ। ਕੋਲੀ ਮਾਰਾਂ। ਹਾਂ। ਅੱਗੇ ਕੋਲੀ ਅਨੰਤਾ, ਨੱਡਾ। ਅੱਛਾ। ਤੇ ਉਸ ਤੋਂ ਬਾਅਦ ਟੌਂਗ, ਬੁੱਚਾ। ਹਾਂ। ਠੱਠਾ ਗੁਲਾਬ ਸਿੰਘ, ਨੱਤ, ਸੈਬ, ਭੋਪਰ। ਇਹ ਹੀ ਨੇ ਚ ਫਿਰ। ਇਸ ਇਲਾਕੇ 'ਚ ਅਕਸਰੀਅਤ ਸਿੱਖਾਂ ਦੀ ਸੀ ਕਿ ਮਿਕਸ ਸਨ? ਨਹੀਂ, ਮਿਕਸ ਸਨ। ਇਹ ਠੱਠਾ ਜਿਹੜਾ ਇੱਥੇ ਮੁਸਲਮਾਨਾਂ ਦੇ ਘਰ ਥੋੜੇ ਸਨ। ਅੱਛਾ ਜੀ। ਸਿੱਖ ਜ਼ਿਆਦਾ ਸਨ। ਅੱਛਾ ਜੀ। ਥਪਨਾਲੇ ਜਿਹੜਾ ਇਹਦੇ ਵਿੱਚ ਤੀਸਰਾ ਹਿੱਸਾ ਸਿੱਖ ਸਨ, 2 ਹਿੱਸੇ ਮੁਸਲਮਾਨ ਸਨ। ਠੀਕ ਹੈ। ਤੇ ਕੋਲੀ ਅਨੰਤਾ ਉੱਥੇ ਕੋਈ ਸਿੱਖ ਨਹੀਂ ਸੀ। ਅੱਛਾ ਜੀ। ਸਖਾਣਿਆਂ ਦੇ ਵਿੱਚ 1-2 ਘਰ ਸਨ ਸਿੱਖਾਂ ਦੇ, ਬਾਕੀ ਸਾਰਾ ਮੁਸਲਮਾਨ ਸਨ। 5-4 ਘਰ ਹੋਣੇ ਨੇ ਸਿੱਖਾਂ ਦੇ ਸਖਾਣਿਆਂ। ਇਹ ਜਿਹੜਾ ਥਪਨਾਲਾ ਹੈ, ਇੱਥੇ ਕਿਹੜੀ ਬਰਾਦਰੀ ਦੇ ਸਿੱਖ ਸਨ? ਬਾਜੂਏ ਸਨ ਸਾਰੇ। ਬਾਜੂਆ। ਇਹ ਵੀ ਬਾਜੂਆਂ ਦਾ ਪਿੰਡ ਹੈ। ਠੱਠਾ ਵੀ ਬਾਜੂਆਂ ਦਾ ਸਿੱਖਾਂ ਦਾ ਪਿੰਡ ਹੈ। ਠੱਠੇ ਵਾਲੇ ਵੀ ਸਿੱਖ ਬਾਜੂਏ। ਠੀਕ ਹੈ। ਕੋਈ ਮੁਸਲਮਾਨ ਹੋ ਕੇ ਇੱਥੇ ਰਹਿ ਗਿਆ ਸਿੱਖ ਥਪਨਾਲੇ 'ਚ? ਨਹੀਂ, ਸਾਰੇ ਚਲ ਗਏ। ਮੁਸਲਮਾਨ ਹੋ ਕੇ ਸਿੱਖ ਰਿਹਾ ਉਹ ਸਰਾਵੇਂ ਪਿੰਡ ਉੱਥੇ। ਅੱਛਾ। ਜਿਉਂਦਾ ਹੈ ਜੇ? ਨਹੀਂ, ਉਹ ਆਪ ਤੇ ਮਰ ਗਿਆ। ਅੱਗੋਂ ਉਹਦੇ ਬੱਚੇ ਨੇ? ਅੱਗੋਂ ਉਹਦੇ ਬੱਚੇ। ਠੀਕ ਹੈ। ਸਰਾਵੀ ਇੱਥੋਂ ਕਿੰਨੇ ਕੇ ਹੈ? ਉਹਨੂੰ ਕਿੰਨੀ ਹੋਣੀ? ਸਿਰਾਂ ਵਾਲੀ ਕਿ ਸਰਾਵੀ? ਸਿਰਾਂ ਦੇ ਨਾਲ ਹੀ, ਭਿੱਖੀ ਦੇ ਨਾਲ। ਅੱਛਾ, ਠੀਕ ਹੈ। ਤੁਹਾਡਾ ਜਿਹੜਾ ਇੱਥੇ ਆਪਣਾ ਆਉਣ ਤੋਂ ਪਹਿਲੇ ਇੰਡੀਆ ਦੇ ਵਿੱਚ ਤੁਹਾਡਾ ਕਿਹੜਾ, ਹੁਣ ਪਹਿਲੇ ਇੰਡੀਆ ਦੀ ਗੱਲ ਕਰੀਏ, ਬਾਅਦ 'ਚ ਇੱਥੋਂ ਦੀ ਕਾਰਨ, ਇੰਡੀਆ ਵੀ ਤੁਹਾਡਾ ਕਿਹੜਾ ਪਿੰਡ ਸੀ? ਰੋਗਲਾ। ਉਹਦੇ ਨਾਲ ਕਿਹੜੇ ਪਿੰਡ ਦੱਸਦੇ ਸੀ? ਉਹਨਾਂ ਦੇ ਨਾਲ ਪਿੰਡ ਬਰਿਆਸ। ਅੱਛਾ ਜੀ। ਤੇ ਆਪਣਾ ਬਾਬਾ ਦੁੱਲਾ ਕਿੱਥੋਂ ਦਾ, ਦਤਾਲ। ਅੱਛਾ ਜੀ। ਤੇ ਬਿੰਬੜ, ਇਸ ਤਰ੍ਹਾਂ ਦੇ ਪਿੰਡ ਸਨ। ਤਲਵੰਡੀ। ਉਹ ਵੀ ਨੇੜੇ ਲੱਗਦੀਆਂ। ਰਿਸ਼ਤੇਦਾਰੀਆਂ ਹਨ ਉਹਨਾਂ 'ਚ। ਸਿਉਣ, ਉੱਥੇ ਰਿਸ਼ਤੇਦਾਰੀਆਂ ਹਨ ਸਾਡੇ ਪਿੰਡ ਦੀਆਂ। ਠੀਕ ਹੈ। ਜਿਹੜਾ ਤੁਹਾਡਾ ਪਿੰਡ ਸੀ ਉਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਭਵਾਨੀਗੜ੍ਹ। ਜ਼ਿਲ੍ਹਾ ਸੁਨਾਮ। ਤੇ ਥਾਣਾ ਦਿੜਵਾ। ਮੈਨੂੰ ਤੇ ਨਾਮ ਆਹੋ। ਫਿਰ ਇਹ ਹੈ ਨਾ ਕਿ ਜਿਹੜੇ ਕਦੇ ਰੋਜ਼ ਨਾਲ ਲੈਣਾ ਹੁੰਦੀ ਹੈ, ਰੂਟੀਨ 'ਚ ਹੁੰਦੇ, ਫਿਰ ਉਹ ਜ਼ਿਹਨ 'ਚ ਰਹਿੰਦੇ ਨੇ। ਤੁਹਾਡੇ ਪਿੰਡ 'ਚ ਅਕਸਰੀਅਤ ਕਿਹੜੀ ਬਰਾਦਰੀ ਸੀ? ਤਕਰੀਬਨ ਬਰਾਬਰੀ ਸਨ। ਗੁੱਜਰ ਬਰਾਦਰੀ ਵੀ ਸਿੱਖ ਤੇ ਬਾਕੀ ਸਿੱਖ ਸਨ। ਹਾਂਜੀ। ਹਿੰਦੂ ਵੀ ਸਨ। ਲੇਕਿਨ ਉਹ ਇਹ ਵੀ ਕਿ ਕੋਈ ਗੁੱਜਰ ਸਨ, ਕੁਝ ਜੱਟ ਬਰਾਦਰੀ ਦੇ ਸਨ, ਰਾਜਪੂਤ ਸਨ। ਅਕਸਰੀਅਤ ਵਾਹਵਾ ਸੀ। ਮੁਸਲਮਾਨਾਂ ਦੇ ਘਰ ਕਿੰਨੇ ਸਨ? ਤੀਸਰਾ ਹਿੱਸਾ। 2 ਹਿੱਸੇ ਸਿੱਖ ਸਨ। ਦੂਜੇ ਹਾਂਜੀ, ਸਿੱਖ ਤੇ ਹਿੰਦੂ। ਗੁਰਦੁਆਰਾ ਵੀ ਹੋਏਗਾ, ਦੱਸਦੇ ਬਜ਼ੁਰਗ। ਪਿੰਡ ਦੀਆਂ ਪੱਤੀਆਂ 3 ਸਨ ਨਾ। ਹਾਂਜੀ। ਇੱਕ ਪੱਤੀ ਇਹਨਾਂ ਦੀ ਮੁਸਲਮਾਨਾਂ ਦੀ, ਬਾਕੀ ਦੂਸਰੇ 2 ਪੱਤੀਆਂ। ਦੂਸਰੀ ਉਹ ਇੱਕ ਅਖਵਾਂ ਦੀ, ਸਿੱਖਾਂ ਦੀ ਤੇ ਗੁੱਜਰਾਂ ਦੀ। ਅੱਛਾ। ਜਿਹੜੀ ਮੁਸਲਮਾਨਾਂ ਦੀ ਪੱਤੀ ਇਹ ਕਿਹੜੇ ਪਾਸਾ ਆਂਦਾ ਸੀ? ਇਹ ਨਹੀਂ ਜੇ ਸਾਨੂੰ ਪਤਾ। ਠੀਕ ਹੈ। ਹੁਣ ਪਹਾੜ ਪਾਸੇ ਲੈਂਦੇ ਸਨ। ਠੀਕ ਹੈ। ਹਾਂਜੀ, ਸਹੀ। ਮੁਸਲਮਾਨਾਂ ਦੇ ਉੱਥੇ ਭਾਈਚਾਰਾ ਸਿੱਖਾਂ ਦੇ ਨਾਲ, ਹਿੰਦੂਆਂ ਦੇ ਨਾਲ ਕਿਸ ਤਰ੍ਹਾਂ ਦਾ? ਬੜਾ ਸੋਹਣਾ ਸੀ, ਦੱਸਦੇ ਨੇ। ਬੜਾ ਵਰਤੋਂ ਸੀ ਸਿੱਖਾਂ ਦੇ। ਸਾਡੇ ਦਾਦੇ ਕੋਲ ਵੱਡੇ ਚੰਗੇ ਬੰਦੇ ਆ ਕੇ ਬਹਿੰਦੇ ਹਨ। ਵਪਾਰੀ ਵੀ, ਇਸ਼ਤਿਹਾਰੀ ਵੀ, ਹੈਨੀ, ਹਰ ਰੰਗ ਦਾ ਬੰਦਾ। ਤੇ ਸਾਡਾ ਦਾਦਾ ਜਿਹੜਾ ਫਿਰਨ ਟੁਰਨ ਵਾਲਾ ਬੰਦਾ ਸੀ, ਉਹਦੇ ਕੋਲ ਫਿਰ ਜਿਹੜਾ ਬੰਦਾ ਫਿਰਨ ਟੁਰਨ ਵਾਲਾ ਹੋਵੇ ਉਹਦੇ ਕੋਲ ਹਰ ਰੰਗ ਦਾ ਬੰਦਾ ਵੀ ਆਉਂਦਾ ਵੀ ਹੈ। ਹਾਂਜੀ। ਤੇ ਬਾਕੀ ਸਲੂਕ ਸਾਰਿਆਂ ਨਾਲ ਸੀ। ਗੁੱਜਰਾਂ ਨਾਲ ਬੜਾ ਸਲੂਕ ਸੀ, ਬਲਕਿ ਇੱਕ ਗੁੱਜਰ ਤੇ ਸਾਡੇ ਦਾਦੇ ਦਾ ਭਰਾ ਬਣਿਆ ਸੀ।
ਉਹ ਗੁੱਜਰ ਮੁਸਲਮਾਨ ਸੀ? ਨਹੀਂ, ਹਾਂਜੀ, ਸਿੱਖ ਸੀ। ਅੱਛਾ, ਗੁੱਜਰ ਸਿੱਖ ਵੀ ਸੀ ਨਾ? ਅੱਛਾ, ਉਹ ਸਿੱਖ ਸੀ ਜਾਂ ਹਿੰਦੂ ਸੀ, ਹਾਂਜੀ, ਮਤਲਬ ਹਾਂਜੀ। ਦੂਸਰੇ ਗੈਰ ਮੁਸਲਿਮ ਸੀ। ਗੈਰ ਮੁਸਲਿਮ। ਉਹਦੇ ਨਾਲ ਭਾਈਚਾਰਾ ਬੜਾ ਸੀ, ਘਰੇਲੂ ਤਾਲੁਕਾਤ ਜਿਵੇਂ ਇੱਕ ਦੂਜੇ ਦੇ ਅਸੀਂ ਭਾਵੇਂ ਬਰਾਦਰੀ ਕਿਹੜੀ ਵੀ ਹੋਵੇ। ਠੀਕ ਤੇ ਜਿੰਨਾ ਦਾਣਾ ਫੱਕਾ ਸੀ ਜਦੋਂ ਉੱਜੜਨ ਤੋਂ ਪਹਿਲੋਂ ਇਹ ਸਾਰੇ ਉਹਦੇ ਘਰ ਸੁੱਟੇ। ਅੱਛਾ, ਹਾਂਜੀ, ਉਹ ਜਿਹੜਾ ਗੁੱਜਰ ਸਿੱਖ ਸੀ? ਆਹੋ, ਅੱਛਾ, ਯਾਰ ਦੇ ਘਰ 'ਚ ਸੁੱਟੇ ਦਾਦੇ ਨੇ। ਯਾਰ ਸੀ ਉਹ? ਆਹੋ, ਨਾਮ ਨਹੀਂ ਯਾਦ? ਭਰਾ ਬਣਿਆ ਸੀ, ਹਾਂਜੀ, ਨਾਂ ਨਹੀਂ ਯਾਦ। ਨਾਂ ਨਹੀਂ ਯਾਦ ਰਹਿ ਗਿਆ। ਭਰਾ ਜੂ ਬਣਿਆ ਸੀ, ਉਹਦੇ ਅੱਛਾ। ਘਰ ਦਾਣਾ ਪੱਕਾ ਸੁੱਟਿਆ। ਫਿਰ ਡੰਗਰ ਜਿੰਨੇ ਹੁਣ ਖੋਲ ਕੇ ਉਹਦੇ ਡੇਰੇ ਤੇ ਖੜੇ। ਡੇਰਾ ਉਹਦਾ ਕੋਈ ਪਿੰਡੋਂ ਹਟਵਾ ਸੀ, ਤਕਰੀਬਨ ਕੋਈ ਕਿਲੋਮੀਟਰ ਤੋਂ ਘੱਟ ਲਾ ਲਓ। ਕਿਹੜੇ ਪਾਸੇ ਡੇਰਾ ਸੀ? ਡੇਰਾ ਉਹਦਾ ਪਿੰਡੋਂ ਦੱਖਣ ਪਾਸੇ ਸੀ। ਅੱਛਾ, ਜਿਵੇਂ ਪਿੰਡੋਂ? ਹਾਜੀ ਜਵੇਦ ਦਾ ਡੇਰਾ ਜਾਂ ਅੱਛਾ। ਪਰਾਂ ਜਰਮਾਨੀਆਂ ਦੇ ਜਿਹਨੂੰ ਇਸ ਤਰ੍ਹਾਂ, ਜਾਂ ਉਹ ਸਾਹਿਬ ਵਾਲੇ ਪੀਰਾਂ ਦਾ ਉੱਥੇ ਡੇਰਾ ਸੀ। ਡੇਰਾ ਪਿੰਡੋਂ ਦੱਖਣ ਪਾਸੇ ਦੱਖਣ ਪਾਸੇ ਸੀ। ਜਿਹੜਾ ਤੁਹਾਡੇ ਦਾਦੇ ਦਾ ਭਰਾ ਬਣਿਆ ਸੀ ਸਿੱਖ ਗੁੱਜਰ, ਹਾਂਜੀ, ਆਪਣੇ ਦਾਣਾ ਫੱਕਾ ਵੀ ਉਹਦੇ ਦਿੱਤਾ, ਉਹਦੇ ਘਰ ਛੱਡ ਦਿੱਤਾ। ਘਰ ਤੇ ਡੰਗਰ ਵੀ ਉਹਦੇ ਡੇਰੇ ਤੇ ਡੰਗਰ ਛੱਡ ਉਹਦੇ ਆਏ। ਡੇਰੇ ਤੇ ਬੰਨ ਦਿੱਤੇ। ਅੱਛਾ, ਤੇ 2 ਟਾਈਮ ਉਹਨੇ ਕਿਹਾ ਵੀ ਦੁੱਧ ਚੋ ਕੇ ਤੇ ਲੈ ਜਾ ਕਰੋ, ਮੁੰਡੇ ਆਉਣ ਆਪਣੀਆਂ ਮੱਝਾਂ ਚੋਣ ਤੇ ਲੈ ਜਾਣ ਕਰੋ। ਵਾਹ, ਤੇ ਪੱਠੇ ਛੱਠੇ ਅਸੀਂ ਪਾਵਾਂਗੇ। ਤੇ ਹੁਣ ਹੱਲਾ ਚੱਲੀ ਹੋਈ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਇੱਥੇ ਤੋਂ ਹਾਂ ਪੱਠੇ ਅਸੀਂ ਪਾਵਾਂਗੇ, ਪੱਠੇ ਉਹ ਪਾਉਂਦੇ ਤੇ ਉਹਨਾਂ ਦੁੱਧ ਨੂੰ। ਤੁਸੀਂ ਪੀਣਾ? ਦੁੱਧ ਤੁਸੀਂ ਪੀਣਾ। ਸਵੇਰੇ ਦਾ ਟਾਈਮ ਸੀ ਜਿੱਦਣ ਇਹ ਸਾਡੇ ਪਿੰਡ ਤੇ ਹਮਲਾ ਹੋਇਆ ਹੈ ਨਾ। ਤੁਹਾਡੇ ਪਿੰਡ ਤੇ ਹਮਲਾ ਵੀ ਆਇਆ ਫਿਰ? ਹਮਲਾ ਹੋਇਆ ਅੱਛਾ, ਬਕਾਇਦਾ ਮਨਸੂਬੇ ਨਾਲ, ਜਿਵੇਂ ਕਿ ਆਹ ਸਾਡੇ 2-3 ਪਿੰਡ ਨੇ ਨਾ ਜੱਟ ਬਰਾਦਰੀ ਦੇ, ਦਹੀਂਸਰ ਉੱਚਾ, ਦਹੀਂਸਰ ਨੀਵਾਂ ਤੇ ਅੱਗੋਂ ਮਧਰਿਆਂ ਵਾਲਾ, ਕੋਲੀ ਮਹਾਰਾਂ, ਸਖਾਣਾ, ਇਹ ਸਾਰੀ ਇਹ ਸਮਝੇ ਸਿੱਖਾਂ ਦੇ ਪਿੰਡ ਹੋਣ। ਹੂੰ, ਤੇ ਇਹਨਾਂ ਨੇ ਸਾਰਿਆਂ ਦੇ ਇਕੱਠ ਜੋੜਨ ਨਾਲ ਹਮਲਾ ਹੋਇਆ। ਅੱਛਾ, ਤੇ ਉਹ ਜਦੋਂ ਇਕੱਠ ਜੋੜ ਹੋਇਆ ਤੇ ਫਿਰ ਉਹ ਜਿਹੜੇ ਪਿੰਡ ਦੇ ਸਿੱਖ ਸਨ ਨਾ, ਹਾਂਜੀ, ਉਹਨਾਂ ਨਾਲ ਵੀ ਮਨਸੂਬਾ ਤੈਅ ਸੀ। ਫਿਰ ਇਹਨਾਂ ਨੇ ਰਾਤ ਨੂੰ, ਸ਼ਾਮ ਨੂੰ ਜਾਂ ਇਕੱਠ ਕਰਕੇ ਤੇ ਗ੍ਰੰਥ ਤੇ ਹੱਥ ਲਾ ਕੇ ਤੇ ਸਹੁੰ ਖਾਧੀ। ਅੱਛਾ, ਤੇ ਭਈ ਸਵੇਰੇ ਹਮਲਾ ਹੋਣਾ 9 ਵਜੇ। ਅੱਛਾ, ਤੇ ਸਾਡੇ ਦਾਦੇ ਦੇ ਯਾਨੀ ਕਿ ਸਾਡੇ ਘਰ ਦੇ ਕਸਮ ਖਾਧੀ ਗ੍ਰੰਥ ਦੇ ਹੱਥ ਲਾ ਕੇ ਵੀ ਇਹਨਾਂ ਨੂੰ ਤੇ ਕਾਲੇ ਖਾਂ ਦਾ ਜੀ ਕੋਈ ਨਾ ਜਾਏ। ਅੱਛਾ, ਹੈਨੀ, ਅੱਛਾ, ਉਹਨਾਂ ਨੇ ਗ੍ਰੰਥ ਦੇ ਹੱਥ ਲਾ ਕੇ ਸਹੁੰ ਖਾਧੀ ਸੀ, ਕੋਈ ਕਾਲੇ ਖਾਨ ਦਾ ਨਾ ਕੋਈ ਇਹਨਾਂ ਦਾ ਜੀ ਨਾ ਕੋਈ ਜਾਏ। ਹੈਨੀ, ਅੱਛਾ, ਉਹ ਸਵੇਰੇ ਚਲੋ ਦਿਨ ਚੜਿਆ 9 ਵਜੇ ਉਹਨਾਂ ਇਕੱਠਾ ਹੋਣਾ ਸੀ। ਇਹ 9 ਵਜੇ ਤੋਂ ਪਹਿਲਾਂ ਹੀ ਉਹ ਮੇਰਾ ਅੱਬਾ ਤੇ ਮੇਰਾ ਚਾਚਾ ਹੂੰ, ਇਹ ਦੋਵੇਂ ਗਏ ਨੇ ਰੂਟੀਨ ਨਾਲ ਦੁੱਧ ਲੈਣ। ਅੱਛਾ, ਇਹ ਜਦੋਂ ਦੁੱਧ ਲੈਣ ਗਏ ਨੇ ਤੇ ਦੁੱਧ ਦੀ ਉਦੋਂ ਦੁੱਧ ਲਿਆਉਂਦੇ ਨੇ ਲੋਕੀ ਬਾਲਟੀਆਂ 'ਚ, ਹਾਂਜੀ। ਹੁਣ ਤੇ ਡਰਮੀਆਂ ਨੇ ਤੇ ਇਹਨਾਂ ਬਾਲਟੀਆਂ ਦੁੱਧ ਦੀਆਂ ਫੜੀਆਂ ਹਨ। ਤੇ ਇਹ ਆਉਂਦੇ ਹਨ ਪਏ ਪਿੰਡ ਨੂੰ। ਹਾਂਜੀ, ਅਜੇ ਪਿੰਡੋਂ ਬਾਹਰ ਸਣ ਇੰਨਾ ਕੁ, ਜਿਵੇਂ ਆਪਣੇ ਜਵੇਦ ਦਾ ਬਾਈ ਡੇਰਾ ਹੈ, ਇਹ ਪਿੰਡੋਂ ਬਾਹਰ ਸਣ। ਤੇ ਉਹ ਜਿਹੜਾ ਸਿੱਖ ਬਾਬਾ ਸੀ ਨਾ ਸਾਡੇ ਦਾਦੇ ਦਾ ਯਾਰ, ਜਿਹਦੇ ਡੇਰੇ ਤੇ ਮੱਝਾਂ ਸਨ, ਉਹ ਘਰੋਂ ਪਿਆ ਜਾਂਦਾ ਹੈ ਅੱਛਾ ਜੀ, ਉੱਠ ਕੇ। ਉਹ ਰਾਹ ਦੇ ਵਿੱਚ ਇਹਨਾਂ ਨੂੰ ਟੱਕਰਿਆ ਤੇ ਉਸ ਆਖਿਆ, ਮੁੰਡਿਓ ਟਾਈਮ ਥੋੜਾ ਹੈ, ਦੁੱਧ ਮੈਨੂੰ ਫੜਾਓ ਹੂੰ, ਤੇ ਤੁਸੀਂ ਪਿੰਡ ਨਾ ਜਾਇਆ ਜੀ। ਅੱਛਾ, ਤੇ ਪਿੰਡ ਤੇ ਹਮਲਾ ਹੋਣ ਵਾਲਾ ਜਾਂ ਹੋ ਗਿਆ ਜਾਂ ਹੋਣ ਵਾਲਾ। ਅੱਛਾ, ਹਾਂਜੀ, ਉਹ ਦੁੱਧ ਦੀਆਂ ਬਾਲਟੀਆਂ ਫੜੀਆਂ ਉਹਨੇ, ਉਹ ਆ ਗਿਆ ਸਾਡੇ ਘਰ ਨੂੰ। ਅੱਛਾ, ਤੇ ਉਹਨਾਂ ਨੂੰ ਆਖਾਂਗਾ ਤੁਸੀਂ ਜਾਓ। ਹੂੰ, ਖਤਰਾ ਤੇ ਸਾਰਿਆਂ ਨੂੰ ਸੀ। ਬਲਮਾ ਸੋਟੇ ਹਰ ਬੰਦੇ ਕੋਲ ਹੀ ਆਪੋ ਆਪਣੇ ਹੱਥੋਂ ਹੀ ਫੜੇ ਹੁੰਦੇ ਨੇ, ਭਾਵੇਂ ਸਿੱਖ ਸੀ ਭਾਵੇਂ ਕੋਈ ਮੁਸਲਮਾਨ ਸੀ। ਹੂੰ, ਉਹ ਜਦੋਂ ਇਹ ਦੁੱਧ ਲੈ ਕੇ ਘਰ ਆਇਆ, ਅੱਗੋਂ ਮੇਰੀ ਦਾਦੀ ਜਿਹੜੀ ਉਹ ਆਟਾ ਗੁੰਦੀ ਸੀ ਪਈ। ਹੂੰ, ਉਹਨੇ ਆਵਾਜ਼ ਮਾਰੀ, ਭੈਣ ਵੱਡੀਏ, ਭੈਣ ਵੱਡੀਏ। ਉਹਨੇ ਆਖਿਆ ਹਾਂ। ਉਹਨੇ ਆਖਿਆ ਭਾਈ ਕਿੱਥੇ ਵੇ? ਹੂੰ, ਭਾਈ ਯਾਰੀ ਕਿੱਥੇ ਨੇ? ਉਹਨੇ ਆਖਿਆ ਬਾਹਰ ਨਿਕਲਿਆ। ਉਹਨੇ ਆਖਿਆ ਆਟਾ ਛੱਡ ਦੇ, ਹੂੰ, ਰੋਟੀ ਨਾ ਪਕਾਣੀ ਆ ਤੇ ਨਾ ਕਿਸੇ ਖਾਣੀ ਆ, ਨਾ ਅੱਗੇ ਖਾਣ ਦੇਣੀ ਆ। ਆਹ ਦੁੱਧ ਗਰਮ ਕਰ ਦੇ, ਨਾ ਬਾਲਾਂ ਨੂੰ ਪਿਆ। ਅੱਛਾ, ਹਾਂਜੀ, 2 ਚਾਚੇ ਛੋਟੇ ਹਨ, 2 ਫੁੱਫੀਆਂ ਹਨ, 3 ਚਾਚੇ ਹਨ ਛੋਟੇ ਤੇ 2 ਫੁੱਫੀਆਂ ਨੇ। ਇੱਕ ਚਾਚਾ ਠੱਠਿਆ ਕੇ ਫੌਤ ਹੋਇਆ ਸੀ। ਅੱਛਾ, ਉਹ ਜਦੋਂ ਉਹ ਸਾਡੇ ਦਾਦੇ ਨੂੰ ਲੱਭਣ ਟੁਰ ਗਿਆ, ਉਹ ਦੁੱਧ ਸ਼ੁੱਧ ਪਿਆ, ਜਿਹੜੇ ਕੋਈ ਲੀੜੇ ਲੂੜੇ, ਕੋਈ 4 ਬੰਨੇ ਬੁੰਨੇ ਬੁਚਕੀ 'ਚ ਜਿਹੜੇ ਗਲ ਪਾਉਣ ਵਾਲੇ ਹਨ, ਤੇ ਉਹ ਬਹਿ ਕੇ ਤੇ ਆਪਣਾ ਬੰਨ ਬੁੰਨ ਲਏ ਇਹਨਾਂ ਨੇ। ਤੇ ਉਹ ਦਾਦੇ ਨੂੰ ਲੈ ਕੇ ਆਇਆ। ਉਹਨੇ ਆਖਿਆ ਭਾਈਆ ਇੰਝ ਕਰ, ਜੀ ਕੱਢ ਤੇ ਅੱਛਾ, ਮੁੰਡੇ ਤੇਰੇ ਮੈਂ ਪਰਾਂ ਟੋਰ ਆਇਆ। ਅੱਛਾ, ਤੇ ਮੁੰਡੇ ਤੈਨੂੰ ਟੱਕਰਨਗੇ ਸਿਉਣ ਪਿੰਡ। ਉੱਥੇ ਇਕੱਠ ਹੁੰਦਾ ਸੀ ਨਾ, ਜਿਹੜੇ ਉੱਜੜਦੇ ਕੈਂਪ ਸੀ ਲੱਗਾ ਨਾ। ਸੀ ਉੱਥੇ? ਕੈਂਪ ਨਹੀਂ ਸੀ ਉਂਝ ਹੀ, ਉਹ ਪਿੰਡ ਮੋਟਾ ਸੀ। ਤੇ ਉਸ ਪਿੰਡ ਦੇ ਵਿੱਚ ਫੌਜੀ ਹੈ ਸਨ, ਡੱਕਾ ਡੁੱਕਾ ਲਾਉਣ ਵਾਲੇ, ਡੱਕਣ ਵਾਲੇ, ਤੇ ਨਾਲੇ ਚੋਖਾ ਭਾਰਾ ਪਿੰਡ ਸੀ ਉਹ। ਉਹਨੇ ਆਖਿਆ ਉੱਥੇ ਨਾ ਜਾਣਾ ਤੇ ਤੂੰ ਵੀ ਆਪਣੇ ਬਾਲ ਲੈ ਕੇ ਉੱਥੇ ਤੁਰ ਜਾ। ਉਹ ਬਾਲ ਸ਼ਾਲ ਕੱਢਦਿਆਂ ਨੂੰ ਨਾ ਤੇ ਹਲਾ ਹੋ ਗਈ।
ਇਹ ਬਾਲ ਲੈ ਕੇ ਤੇ ਨਿਕਲੇ ਨੇ ਇਸ ਤਰ੍ਹਾਂ ਜਿਵੇਂ ਆ ਸਾਡੇ ਪਿੰਡ ਤੋਂ ਕੋਈ 1.5 ਕਿਲੋਮੀਟਰ ਇੱਕ ਪਿੰਡ ਹੈ, ਉੱਥੇ ਸਾਡੀ ਪੈਲੀ ਸੀ ਇੱਕ ਮਰਬਾ। ਉਹ ਮਰਬਾ ਵਾਂਦੇ ਹਨ ਸਿੱਖ ਤੇ ਸਾਈ। 6 ਭਰਾ ਸਾਈ ਸਨ ਤੇ 6 ਭਰਾ ਹੀ ਸਿੱਖ ਸਨ। ਅੱਛਾ। ਉਹ ਪੈਲੀ ਸਾਡੀ ਬੰਦੇ ਹਨ ਮਰਬਾ। ਇਹਨਾਂ ਫਿਰ ਉਹ ਆਸਰਾ ਕੀਤਾ ਆਪਣੀ ਉਹ ਪੈਲੀ ਤੇ ਰੋਕਣ ਨੂੰ। ਇਹ ਫਿਰ ਗਏ ਮਗਰ ਇਹਨਾਂ ਦੇ ਸਿੱਖ ਚੜੇ ਨੇ, ਲੇਕਿਨ ਉਦੋਂ ਨੂੰ ਇਹ ਉਹ ਡੇਰੇ ਤੇ ਅੱਪੜ ਗਏ ਨੇ। ਅੱਛਾ। ਉਹ ਫਿਰ ਡੇਰੇ ਤੱਕ ਗਏ ਨੇ ਸਿੱਖ, ਉਹਨਾਂ ਨੇ ਉਹਨਾਂ ਨੂੰ ਆਖਿਆ, ਉਹ ਸਾਈਆਂ ਨੂੰ ਵੀ ਤੇ ਉਹਨਾਂ ਸਿੱਖਾਂ ਨੂੰ ਵੀ, ਕਿ ਇਹਨਾਂ ਨੂੰ ਸਾਡੇ ਹਵਾਲੇ ਕਰੋ। ਅੱਛਾ। ਤੇ ਉਹਨਾਂ ਆਖਿਆ ਵੀ ਸਾਨੂੰ ਮਾਰ ਕੇ ਅਗਾਂ ਲੰਘਣਾ ਜੇ। ਕੀ ਆਇਆ? ਉਹ 12 ਜੀ ਸਨ, ਉਹ ਲੈ ਕੇ ਬਲਮਾ ਸਿੱਧੇ ਹੋ ਗਏ। ਫਿਰ ਇਹ ਸਿੱਖਾਂ ਮੂੰਹ ਨਹੀਂ ਕੀਤਾ, ਉੱਥੇ ਰਹੇ ਨੇ ਦਿਹਾੜੀ। ਪਿਛਲਾ ਟਾਈਮ ਹੋਇਆ ਤੇ ਉਹਨਾਂ ਆਖਿਆ ਵੀ ਉਹਨਾਂ ਸਿੱਖਾਂ ਵੀ ਤੇ ਉਹਨਾਂ ਸਾਈਆਂ ਵੀ ਕਰਕੇ ਸਲਾਹ, ਉਹਨਾਂ ਫਿਰ ਡਿਊਟੀ ਲਾ ਲਈ ਨਾ ਵੀ ਇਹ 6 ਜਣੇ ਕੰਮ ਕਰੋ ਤੇ 6 ਜਣੇ ਇੱਥੇ ਇਹਨਾਂ ਦਾ ਪਹਿਰਾ ਦਿਓ। ਫਿਰ ਉਹਨਾਂ ਨੇ ਆਖਿਆ ਵੀ ਤੁਹਾਂ ਰਹਿਣਾ ਤੇ ਹੈ ਨਹੀਂ, ਜਾਣਾ ਹੀ ਜਾਣਾ। ਉਹਨਾਂ ਫਿਰ ਊਠਾਂ ਦੇ ਬਹਾ ਕੇ ਸਾਰੇ ਬਾਲ ਤੇ ਉਹ ਫਿਰ ਸਿੰਘ ਛੱਡ ਕੇ ਗਏ। ਅੱਛਾ। ਤੇ ਇਹ ਸਾਡੇ ਜਿਹੜੇ 2 ਪਹਿਲੋਂ ਭੱਜੇ ਹਨ, ਵਿਛੜੇ ਹਨ ਮੁੰਡੇ ਜਿਹੜੇ ਮੁੰਡੇ, ਇਹ ਜਦੋਂ ਪਿਛਾਂ ਹਟੇ ਨੇ ਨਾ, ਇਹਨਾਂ ਆਖਿਆ ਖਰੇ ਸਾਡੇ ਨਾਲ ਕੋਈ ਫਰਾਡ ਕਰ ਗਈ, ਝੂਠ ਮਾਰ ਗਈ, ਐਵੇਂ ਕਰਦਾ ਡੌਟ ਸੀ ਨਾ। ਹਾਂਜੀ ਹਾਂਜੀ। ਇਹ ਫਿਰ ਥੋੜਾ ਜਿਹਾ ਫਿਰ ਪਿੰਡ ਦੇ ਨੇੜੇ ਲੱਗੇ ਤੇ ਉਦੋਂ ਨੂੰ ਪਿੰਡ ਦੇ ਵਿੱਚ ਅਲਾ ਹੋਣ ਡਈ ਸੀ, ਰੋਣ ਪਿੱਟਣ ਵਾਲ ਭੱਜੋ ਡਿੱਕੀ ਪਈ ਸੀ। ਅੱਛਾ। ਕੋਈ ਇੰਝ ਭੱਜਿਆ ਜਾਂਦਾ, ਕੋਈ ਕਿਸੇ ਦੇ ਮਗਰ ਚੜਿਆ ਕੋਈ। ਇਹ ਫਿਰ ਉੱਥੋਂ ਪਿਛਾਂ ਹਟੇ ਨੇ ਤੇ ਭੱਜ ਗਏ ਨੇ ਲੈਂਦੇ। ਅੱਛਾ। ਦੱਖਣ ਤੋਂ ਤੇ ਇਹ ਮਗਰ ਚੜੇ। ਉਹ ਜਦੋਂ ਮਗਰ ਚੜੇ ਹਨ, ਇਹ ਫਿਰ 2 ਸਨ, 3 ਹੋ ਗਏ, 4 ਹੋ ਗਏ, 2-3 ਜੀ ਹੋਰ ਰਲ ਗਏ ਇਹਨਾਂ ਨੂੰ। ਇਹ ਫਿਰ ਲਹਿੰਦੇ ਨੂੰ ਗਏ ਨੇ ਕੋਈ 2-2.5 ਕਿਲੋਮੀਟਰ। ਫਿਰ ਪਰਤ ਕੇ ਪਹਾੜ ਨੂੰ, ਫਿਰ ਇੱਕ ਕਮਾਦਾਂ 'ਚ ਲੁੱਕ ਕਿਤੇ ਲੁੱਕ ਕਿਤੇ, ਹੈ ਜੀ। ਉਸ ਨਾਲ ਲੁੱਕਦੇ ਲੱਗਦੇ ਫਿਰ ਇਹ ਨਿਕਲੇ ਨੇ ਇੱਕ ਪਾਸੇ ਨੂੰ। ਅੱਗੇ ਸੂਆ ਸੀ, ਛੋਟੀ ਨਹਿਰ। ਇਹ ਨਹਿਰ ਦੀ ਪੱਡੀ ਤੇ ਚੜੇ ਨੇ ਕਮਾਦ 'ਚੋਂ ਨਿਕਲ ਕੇ। ਅੱਛਾ। ਤੇ ਅੱਗੇ ਜੱਥਾ ਲਗਾ ਹੁੰਦਾ ਸੀ ਉਧਰਲੇ ਪਿੰਡਾਂ 'ਚੋਂ ਪਹਾੜ ਪਾਸੋਂ। ਉਹ ਜੱਥੇ ਦਾ ਜਿਹੜਾ ਸਰਦਾਰ ਸੀ ਨਾ, ਉਹ ਅੱਗੇ ਲੱਗਾ ਸੀ ਤੇ ਮਗਰ ਜੱਥਾ ਲੱਗਾ ਸੀ ਘੋੜੀਆਂ ਤੇ ਉਸ ਤਰ੍ਹਾਂ, ਹੈ ਜੀ। ਉਹ ਜੱਥੇ ਦਾ ਜਿਹੜਾ ਸਰਦਾਰ ਸੀ, ਇਹਨਾਂ ਸਮਝਿਆ ਵੀ ਹੁਣ ਮਰ ਗਏ, ਕਿਉਂਕਿ ਇਹ ਦੁਨੀਆ ਖਲਕਤ ਬੇਬਾਏ ਤੇ ਅਸੀਂ ਦੇ 2-4 ਜੀ ਹਾਂ। ਇਹ ਪੱੜੀ ਦੇ ਖਲੋਤੇ ਨੇ ਤੇ ਉਹ ਜਿਹੜਾ ਸਰਦਾਰ ਸੀ ਉਹ ਸਾਡੇ ਪਿਓ ਨੂੰ ਪਛਾਣਦਾ ਸੀ। ਅੱਛਾ। ਹਾਂਜੀ। ਉਹਨੇ ਆਵਾਜ਼ ਮਾਰ ਕੇ ਉਹਨੇ ਆਖਿਆ ਕਾਕਾ ਉਰਾ। ਉਹਨੇ ਆਖਿਆ ਮਰੇ ਤੇ ਗਈਆਂ, ਟੁਰ ਗਿਆ। ਉਹਨੇ ਆਖਿਆ ਤੂੰ ਕਾਲੇ ਖਾਂ ਦਾ ਪੁੱਤਰ ਹੈ? ਉਹਨੇ ਆਖਿਆ ਠੀਕ ਹੈ, ਉਹਦਾ ਹੀ ਆ। ਉਹਨੇ ਆਖਿਆ ਇੱਥੇ ਖਲੋ ਜਾ। ਉਹ ਸਿੱਖ ਨੇ ਕਿਹਾ? ਵਾਹ। ਉਹ ਜਿਹੜਾ ਜਥੇ ਦਾ ਸਰਦਾਰ ਸੀ। ਅੱਛਾ। ਉਹਨੇ ਆਖਿਆ ਇੱਥੇ ਖਲੋ ਜਾ। 3 ਸਣੇ ਜਾਂ 4 ਸਣੇ ਉਹਦੇ ਕੋਲ ਖਲੋਤੇ ਰਹੇ ਨੇ। ਜਿੰਨਾ ਜਥਾ ਸੀ ਉਹ ਵੇਂਦਾ ਤੇ ਹੀ ਭੈੜਾ ਹੀ, ਤੇ ਉਹਨਾਂ ਨੂੰ ਇਸ਼ਾਰੇ ਨਾਲ ਆਉਂਦਾ ਸੀ ਲੰਘਦੇ ਜਾਓ। ਹੱਥ ਦਾ ਇਸ਼ਾਰਾ ਕਰਿਆ ਵੀ ਤੁਰੇ ਜਾਓ। ਉਹ ਜਥਾ ਸਾਡੇ ਪਿੰਡ ਜਾ ਵੜਿਆ ਸੀ ਤੇ ਉਹ ਜਦੋਂ ਸਾਰਾ ਜਥਾ ਲੰਘਾ ਕੇ ਤੇ ਉਹਨਾਂ ਨੇ ਹੁਣ ਤੁਸੀਂ ਦੱਸੋ ਜਾਣਾ ਕਿੱਥੇ? ਇਹਨਾਂ ਆਖਿਆ ਹਾਂ ਜਾਣਾ ਸਿਉਂ। ਉਹਨੇ ਆਖਿਆ ਫਿਰ ਇੰਝ ਕਰੋ ਨਿਕਲ ਜਾਓ। ਫਿਰ ਇਹ ਉੱਥੋਂ ਕਪਾਹ ਜੀ ਬੜੇ ਪਹਾੜ ਨੂੰ ਫਿਰ ਚੜ੍ਹਦੇ ਨੂੰ ਹੋ ਗਏ ਆਪਣੇ ਪਿੰਡ ਤੋਂ, ਤੇ ਫਿਰ ਦੱਖਣ ਨੂੰ ਜਿਵੇਂ ਇੱਥੋਂ ਕਾਲੀ ਸੂਬੇ ਦੀ ਫਿਰ ਉੱਥੇ ਗਏ ਨੇ। ਤੇ ਗਏ ਨੇ ਇਹ ਪਹਿਲੋਂ ਟੁਰ ਗਏ ਨੇ ਸਗੋਂ, ਤੇ ਉਹ ਦਾਦੇ ਹਰੀ ਜਿਹੜੇ ਨੇ ਉਹ ਸ਼ਾਮ ਤੋਂ ਬਾਅਦ ਗਏ ਨੇ। ਤੇ ਅੱਗੋਂ ਉਸ ਪਿੰਡ ਦੇ ਵਿੱਚ ਠੀਕਰੀ ਪਹਿਰਾ ਲੱਗਾ ਹੈ, ਯਾਨੀ ਕਿ ਉਹਨਾਂ ਦਾ ਇੱਕ ਐਲਾਨ ਸੀ ਕਿ ਦਿਨ ਡੁੱਬੇ ਤੋਂ ਬਾਅਦ ਜਿਹੜਾ ਇਹ ਪਿੰਡੋਂ ਬਾਹਰ ਰਵੇ, ਨਾ ਪਿੰਡੋਂ ਕੋਈ ਬਾਹਰ ਜਾਏ, ਨਾ ਕੋਈ ਬਾਹਰੋਂ ਪਿੰਡ ਆਏ। ਜਿਹੜਾ ਕੋਈ ਕਿਸੇ ਪਿੰਡ ਚੋਂ ਜੜ ਕੇ ਆਉਂਦਾ ਵੀ ਹੈ ਨਾ, ਉਹ ਵੀ ਰਾਤ ਬਾਹਰ ਹੀ ਕੱਢੇ। ਉਹ ਫਿਰ ਦਾਦੇ ਨਾਲ ਰਾਤ ਬਾਹਰ ਕੱਢੀਏ ਤੇ ਸਵੇਰੇ ਉਸ ਪਿੰਡ 'ਚ ਵੜੇ। ਉੱਥੋਂ ਦਾ ਤੇ ਇਹ ਹਾਲਾਤ ਸਾਜੇ, ਤੇ ਫਿਰ ਉੱਥੋਂ ਧੱਕਾ ਲੱਗਾ ਤੇ ਫਿਰ ਆਗਾ ਫਿਰ ਇੱਕ ਬੈਠੇ ਨੇ ਗੱਡੀ 'ਚ। ਇੱਕ ਮਿੰਟ ਜੀ। ਹਾਂਜੀ। ਗੱਲ ਇਹ ਹੈ ਜੀ, ਦੇਖੋ ਅੱਲਾ ਦੀ ਜ਼ਾਤ ਬੜੀ ਬੇਨਿਆਜ਼। ਹਾਂਜੀ। ਉਹ ਸੋਨਾ ਦੇ ਉਹ ਵਾਰੇ ਨਿਆਰੇ ਜਾਈਏ। ਹਾਂ। ਇਹ ਕੁਦਰਤ ਜਿਹੜੀ ਹੈ ਨਾ, ਆਪਣੀ ਗੱਲ ਨੂੰ, ਆਪਣੀ ਮਾਮਲਾਤ ਨੂੰ ਇਨਸਾਨ ਕੋਲੋਂ ਮਨਾ ਕੇ ਰੱਖਦੀ ਹੈ। ਮਾਰਨ ਵਾਲੇ ਵੀ ਸਿੱਖ ਨੇ, ਬਚਾਉਣ ਵਾਲੇ ਵੀ ਸਿੱਖ ਨੇ। ਬਚਾਉਣ ਵਾਲੀ ਅਸਲ ਜੀ ਦੇਖਿਆ ਜਾਏ ਅੱਲਾ ਦੀ ਜ਼ਾਤ ਹੈ, ਬਚਾਉਣ ਵਾਲੀ ਅੱਲਾ ਦੀ ਜ਼ਾਤ ਹੈ ਜੀ। ਜ਼ਰੀਆ ਸਿੱਖ ਬਣ ਗਿਆ। ਹਾਂਜੀ। ਮੌਤ ਦਾ ਪਰਵਾਨਾ ਜਾਰੀ ਕਰਨ ਵਾਲੀ ਜ਼ਾਤ ਵੀ ਅੱਲਾ ਦੀ ਹੈ। ਹਾਂਜੀ ਹਾਂਜੀ। ਜ਼ਿੰਦਗੀ ਦੇਣ ਵਾਲੀ ਜ਼ਾਤ ਵੀ ਅੱਲਾ ਦੀ ਹੈ, ਲੇਕਿਨ ਅੱਲਾ ਨੇ ਦੁਸ਼ਮਣ ਨੂੰ ਮੁਹਾਫਿਜ਼ ਬਣਾ ਦਿੱਤਾ। ਫਿਰ ਜੇ ਉੱਥੋਂ ਆ ਕੇ ਗੱਡੀ ਤੁਹਾਡੇ ਪਿੰਡ ਦੇ ਜਿਹੜੇ ਜਿੰਨੇ ਤੁਹਾਡੀ ਫੈਮਿਲੀ ਤੇ ਇਸ ਤਰ੍ਹਾਂ ਕਰਕੇ ਨਿਕਲ ਆਈ ਨੇ, ਹਾਂਜੀ,
ਜਿਹੜੇ ਬਾਕੀ ਪਿੰਡ ਦੇ ਤੁਹਾਡੇ ਦੇ ਉਹ ਵੀ ਇਸ ਤਰ੍ਹਾਂ ਹੀ ਮੁਸਲਮਾਨ ਨਿਕਲੇ ਨੇ, ਮਰੇ ਬੜੇ ਜੇ। ਇੱਕ ਮੇਰੇ ਅੱਬੇ ਦਾ ਭਰਾ ਬਣਿਆ ਸੀ, ਬਰਾਦਰੀ ਜੀ ਸੀ, ਲੱਗਦਾ ਸੀ ਜੀ ਜੀ ਹਾਂਜੀ। ਉਹ ਜਦੋਂ ਹਮਲਾ ਹੋਇਆ ਪਿੰਡ ਦੇ, ਉਹ ਆਪਣੇ ਘਰੋਂ ਭੱਜ ਕੇ ਆਇਆ ਸਾਡੇ ਵੱਲ, ਤੇ ਉਹ ਜਦੋਂ ਸਾਡੇ ਵੱਲ ਆਇਆ ਨਾ ਤੇ ਨਾਲ ਗੁਆਂਢੀਆਂ ਦੇ ਛੱਤਾਂ ਤੋਂ ਦੀ ਆਇਆ। ਉਹ ਪੌੜੀ ਲੱਗੀ ਸੀ ਲੱਕੜ ਦੀ, ਉਹ ਲੱਕੜ ਦੀ ਪੌੜੀ ਤੇ ਉੱਤਰ ਕੇ ਤੇ ਆਵਾਜ਼ਾਂ ਮਾਰਦਾ, ਬਾਈ ਜੀ ਬਾਈ ਜੀ ਬਾਈ ਜੀ। ਉਹ ਮੇਰੇ ਅੱਬੇ ਨੂੰ ਆਵਾਜ਼ਾਂ ਮਾਰਦਾ। ਅੱਛਾ। ਉਹਦਾ ਮਕਸਦ ਇਹ ਸੀ ਵੀ ਇਹਨਾਂ ਦੇ ਨਾਲ ਇਕੱਠੇ ਕਿਸੇ ਪਾਸੇ ਨਿਕਲਣ ਦੀ। ਉਹ ਭੱਜ ਕੇ ਵਿਹੜੇ 'ਚ ਆਇਆ, ਅੱਗੋਂ ਜਾ ਅੱਗੇ ਵੇਖਿਆ ਉੱਥੇ ਸਾਡੇ ਦੇ ਘਰ ਕੋਈ ਸ਼ੈ ਹੀ ਨਹੀਂ ਸੀ, ਬੰਦਾ ਤੇ ਕੋਈ ਹੈ ਹੀ ਨਹੀਂ, ਬੂਹੇ ਲੱਥੇ ਸਭ ਕੁਝ ਉਸੇ ਦਿਨ ਪਿਆ ਸੀ। ਉਹ ਫਿਰ ਵਾਪਸੀ ਭੱਜ ਕੇ ਚੜਨ ਲੱਗਾ ਪੌੜੀ ਵੀ ਮੈਂ ਹੁਣ ਪਿਛਾਂ ਟੁੱਟ ਜਾ। ਅੱਛਾ। ਉਹਨੂੰ ਪਿਛਾਂ ਨਹੀਂ ਜਾਣਦਾ, ਤਾਂ ਇਕੱਲਾ ਹੀ ਪੁੱਤਰ ਸੀ ਮਾਪਿਆਂ ਦਾ। ਉਹ ਕੀ ਲੱਗਦਾ ਸੀ ਤੁਹਾਡਾ? ਉਹ ਬਰਾਦਰੀ ਦੇ ਵਿੱਚ ਸੀ ਨਾ, ਅੱਬੇਰਾਂ ਦਾ ਭਰਾ ਹੀ ਸਮਝੇ ਬਰਾਦਰੀ 'ਚ। ਹੁਣ ਚਾਚੇ ਬਾਬੇ ਸਾਰੇ ਇਕੱਠੇ ਬੈਠੇ ਨੇ ਜੀ ਜੀ, ਤੇ ਇਕੱਠੇ ਹੀ ਰਹਿੰਦੇ ਨੇ, ਉਹ ਹਿਸਾਬ ਸੀ। ਉਹ ਜਦੋਂ ਪੌੜੀ ਚੜਦਾ ਸੀ ਪਿਆ ਤੇ ਮਗਰੋਂ ਸਿੱਖ ਨੇ ਬੱਲਮ ਮਾਰੀ ਸੀ ਤੇ ਉਹ ਪੌੜੀ ਤੋਂ ਥੱਲੇ ਡਿੱਗ ਗਿਆ, ਉਹਨੂੰ ਉੱਥੇ ਮਾਰਿਆ। ਮੌਤ ਉਸ ਨੂੰ ਖਿੱਚ ਕੇ ਲੈ ਗਈ ਉੱਥੇ। ਤੇ ਉਸ ਨਾਲ ਕਈ ਨਿਕਲੇ, ਕਈ ਮਾਰੇ ਬੜੇ ਜੇ। ਫਿਰ ਇੱਕ ਨਾਲ ਪਿੰਡ ਸੀ। ਤੁਹਾਡੇ ਖਾਨਦਾਨ ਚੋਂ ਕਿੰਨੇ ਅਫਰਾਦ ਸ਼ਹੀਦ ਹੋਏ? ਇੱਕ ਤੋਂ ਜਿਹੜਾ ਤੁਸੀਂ ਦੱਸ ਰਹੇ ਨੇ ਬਾਬੇ ਚਾਚੇ ਦਾ। ਸਾਡੇ ਖਾਨਦਾਨ 'ਚੋਂ ਕੋਈ ਸ਼ਹੀਦ ਨਹੀਂ ਹੋਇਆ। ਅੱਛਾ, ਸਾਰੇ ਆ ਗਏ ਨੇ। ਠੀਕ ਹੈ। ਅਮਨਾਮ ਤੁਹਾਡੇ ਪਿੰਡ ਦੇ ਕਿੰਨੇ ਕ ਅਫਰਾਦ ਸ਼ਹੀਦ ਹੋਏ? ਉਹ ਤੇ ਕੋਈ ਹਿਸਾਬ ਹੀ ਨਹੀਂ। ਅੱਛਾ, ਹਾਂਜੀ, ਪਿੰਡ ਦੇ ਵਿੱਚ ਹੀ ਸ਼ਹੀਦ ਹੋ ਗਏ? ਪਿੰਡ ਦੇ ਵਿੱਚ ਜਿਹੜਾ ਅੱਗੇ ਚੜਿਆ, ਭਾਵੇਂ ਬਾਹਰ ਲੱਭ ਗਿਆ ਕਿਤੇ ਲੱਭ ਗਿਆ, ਉਹ ਮਗਰ ਜੀ ਚੜੇ ਸਨ। ਹਾਂਜੀ, ਉਹ ਤੇ ਇੰਜ ਸਮਝਦੇ ਨੇ ਜਿਵੇਂ ਕੋਈ ਸ਼ਿਕਾਰ ਮਾਰ ਕੇ ਇਨਾਮ ਮਿਲ ਜਾਣਾ ਸੀ। ਹਾਂ ਹਾਂ ਹਾਂ। ਮੈਂ ਕਿ ਪਿੰਡ ਤੇ ਹਮਲਾ ਕੀਤਾ, ਲੁੱਟਮਾਰ ਦੇ ਮਕਸਦ ਸੀ ਵੱਡਾ। ਜੋ ਦੁਆਲੇ ਦੇ ਪਿੰਡ ਫਿਰ ਲੁੱਟਮਾਰ ਵਾਸਤੇ ਹੀ ਪੈਂਦੇ ਹਨ ਨਾ, ਨਾਲੇ ਬੰਦੇ ਮਾਰੋ। ਜੇ ਕੋਈ ਘਰ ਜੂ ਜੀ ਬੈਠੇ ਨੇ ਉਹਨਾਂ ਨੂੰ ਮਾਰੋ ਤੇ ਮਾਰ ਲੁੱਟੋ, ਪੁੱਛਣ ਵਾਲਾ ਕੋਈ ਹੈ ਹੀ ਨਹੀਂ। ਅੱਛਾ। ਫਿਰ ਜਦੋਂ ਉੱਥੋਂ ਉੱਜੜ ਕੇ ਆ ਗਏ ਸਿਉਣ ਤੋਂ ਫਿਰ ਇੱਕ ਹੋਰ ਕੋਈ ਸ਼ਹਿਰ ਸੀ, ਉੱਥੋਂ ਗੱਡੀ ਬੈਠੇ ਨੇ। ਅੱਛਾ। ਉੱਥੇ ਮਹਾਜਰਾਂ ਦੀ ਗੱਡੀ ਭਰੀ ਹੈ। ਜਦੋਂ ਗੱਡੀ ਭਰੀਏ ਤੇ ਇਹਨਾਂ ਨੇ ਸਿੱਖਾਂ ਨੇ, ਅਗਲੇ ਪਿੰਡਾਂ ਵਾਲਿਆਂ ਨੇ ਇਕੱਠ ਜੋੜ ਕਰ ਲਿਆ ਵੀ ਗੱਡੀ ਉੱਥੇ ਫਲਾਣੇ ਸ਼ਹਿਰ ਭਰੀ ਜਾਂਦੀ ਹੈ ਭਈ, ਦੁਆਲੇ ਦੇ ਮਹਾਜਰ ਇਕੱਠੇ ਹੁੰਦੇ ਨੇ ਪਏ ਉੱਥੇ, ਤੇ ਇੱਥੇ ਗੱਡੀ ਡੱਕ ਕੇ ਨਾ ਤੇ ਸਾਰੇ ਮਾਰ ਚੱਲੇ। ਨਾਲੇ ਮਾਰਾਂਗੇ ਤੇ ਨਾਲੇ ਲੁੱਟਾਂਗੇ। ਉਹ ਜਦੋਂ ਗੱਡੀ ਆਉਂਦੀ ਸੀ ਭਈ, ਉਹ ਜਿਹੜਾ ਗੱਡੀ ਦਾ ਗਾਰਡ ਸੀ ਨਾ, ਉਹਨੂੰ ਉਹਨਾਂ ਪੈਸੇ ਦੇਣੇ ਕੀਤੇ ਹਨ ਜਾਂ ਕੁਝ ਵੀ ਕੀਤਾ, ਵਿਕ ਗਿਆ। ਉਹਨਾਂ ਨੇ ਕੀ ਕੀਤਾ, ਅੱਗੇ ਲੱਕੜਾਂ ਸੁੱਟੀਆਂ ਨੇ ਗੱਡੀ ਦੀ ਲਾਈਨ ਤੇ। ਜਦੋਂ ਲੱਕੜਾਂ ਸੁੱਟੀਆਂ ਨੇ ਤੇ ਉਹ ਗਾਰਡ ਜਿਹੜਾ ਉਹ ਚਾਰੇ ਨਾਲ ਪਿਆ ਕਿ ਹਾਲਾਂਕਿ ਗੱਡੀ ਦੇ ਅੱਗੇ ਉਹ ਲੱਗਾ ਸੀ ਬੰਪਰ ਜਿਹਾ ਵੀ, ਉਹਦੇ ਨਾਲ ਲੱਕੜਾਂ ਚੁੱਕ ਕਰਦੀਆਂ ਨੇ, ਉਹਨੇ ਅੱਗੇ ਡਾਹਣਾ ਸੀ, ਲੱਕੜਾਂ ਆਪੇ ਲਾਂਭੇ ਹੁੰਦੀਆਂ ਜਾਣੀਆਂ। ਉਹ ਗਾਰਡ ਪਿਆ ਤੇ ਉਹ ਸੰਗਲ ਪਿਆ ਖੋਲਦਾ, ਇੰਜਣ ਲਾਂਦਾ ਪਿਆ ਆਪਣਾ ਵੀ ਗੱਡੀ ਖਲੋਤੀ ਰਹਿ ਗਈ, ਇਹ ਜਨਨ ਜਿਹਨਾਂ ਦਾ ਕੰਮ ਜਾਣੇ ਤੇ ਮੈਂ ਲਾ ਕੇ ਸੰਗਲ ਇੰਜਣ ਭਜਾ ਦਿੰਦਾ। ਉਹਨੇ ਚਿਰ 'ਚ ਉਸ ਗੱਡੀ ਦੇ ਵਿੱਚ ਫੌਜੀ ਵੀ ਸਨ। ਫੌਜੀ ਕਿੰਨੇ ਕੁ ਸਨ? 4 ਵਿਚਕਾਰ ਸਨ, 4 ਪਿੱਛੇ ਹਨ, ਕੋਈ 1-2 ਅੱਗੇ ਸਨ। ਤੇ ਉਹ ਫਿਰ ਭੱਜ ਕੇ ਨਾ ਫੌਜੀਆਂ ਨੇ ਉਹ ਗਾਰਡ ਨੂੰ ਫੜਿਆ। ਉਹਨੇ ਆਖਿਆ ਇਹ ਸੰਗਲ ਨਹੀਂ ਤੈਨੂੰ ਲਾਣ ਦੇਣਾ, ਇਹਨੂੰ ਟੋਰ। ਉਹਨੇ ਜੀ ਲੱਕੜਾਂ ਪਈਆਂ ਨੇ, ਆਖਿਆ ਆ ਬੰਪਰ ਡਾਏ ਨਾ ਜਰਾ ਕੋ, ਆਪੇ ਲੱਕੜਾਂ ਲਾਂਬੇ ਹੋ ਜਾਣਗੀਆਂ। ਉੱਥੇ ਫਿਰ ਆਵਾਮ ਜਿਹੜੀ ਬਾਹਰ ਨਿਕਲ ਆਈਏ, ਫਿਰ ਸਿੱਖ ਪਏ ਨੇ ਦੁਆਲੇ ਤੇ, ਪਟੜੀ ਹੀ ਉੱਚੀ ਤੇ ਪੈਲੀਆਂ ਨੀਵੀਆਂ ਤੇ ਆਵਾਮ ਪਈ ਹੈ ਸਿੱਖਾਂ ਦੀ ਦੁਆਲੇ ਵੀ ਲੁੱਟ ਲਓ, ਫੜ ਲਓ, ਮਾਰ ਲਓ। ਇਹ ਫਿਰ ਆਵਾਮ ਜਿਹੜੀ ਵਿੱਚ ਗੱਡੀ ਦੇ ਸੀ ਨਾ, ਮਹਾਜਰ ਤਬਕਾ, ਇਹ ਫਿਰ ਬਾਹਰ ਨਿਕਲ ਕੇ ਨਾ ਫਿਰ ਗੱਡੀ ਦੀ ਲਾਈਨ ਤੋਂ ਵੱਟੇ ਫੜੇ ਨੇ। ਇਹਨਾਂ ਆਖਿਆ ਵੀ ਆਹ ਲਾਈਨ ਤੇ ਚੜਨ ਵੀ ਕੋਈ ਨਹੀਂ ਦੇਣਾ। ਉਹ ਫਿਰ ਉੱਥੋਂ ਬਚ ਬਚਾ ਕੇ ਤੇ ਉੱਥੋਂ ਵੀ ਨਿਕਲ ਆਏ। ਜੇ ਇਸ ਤਰ੍ਹਾਂ ਦੇ ਹਾਲਾਤ ਨੇ। ਹੁਣ ਸਾਡੇ ਇੱਕ ਬੜਬਰ ਸਾਡੇ ਰਿਸ਼ਤੇਦਾਰ ਨੇ, ਉਹ ਜਦੋਂ ਉੱਥੋਂ ਨਿਕਲੇ ਨੇ ਉਹਨਾਂ ਦੇ ਕਈ ਜੀ ਮਰ ਗਏ, ਕਈ ਫੱਟੜ ਹੋ ਗਏ। ਇੱਕ ਬੀਬੀ ਸੀ, ਉਹਦੀ ਕੁੱਛੜ ਬਾਲ ਸੀ ਕੋਈ ਸਾਲ ਦਾ ਬਾਲ ਕਿੰਨਾ ਕੁ ਹੁੰਦਾ, ਤੇ ਉਹ ਲੈ ਕੇ ਟੁਰੀ ਆਉਂਦੀ ਸੀ ਤੇ ਮਗਰ ਸਿੱਖ ਚੜੇ ਹਨ। ਅੱਛਾ। ਤੇ ਉਹ ਹੁਣ ਕੀ ਕਰਦੀ, ਉਹ ਬਾਲ ਚੁੱਕ ਕੇ ਭੱਜੇ, ਜੀਆਂ ਨਾਲ ਟੁਰੇ, ਕਿਸੇ ਨਾਲ ਰਲਿਆ ਨਾ ਜਾਏ। ਉਹ ਅਖੀਰ ਅੱਲਾ ਦੇ ਸਪੁਰਦ ਨੇ ਬਾਲ ਬੰਨੇ ਲੈਂਦੇ ਨੇ। ਅੱਛਾ। ਇਹ ਭੱਜੇ ਜਾਂਦੇ ਨੇ, ਸਿੱਖ ਇਹਨਾਂ ਦੇ ਮਗਰ ਲੱਗੇ ਨੇ ਤੇ ਕੁੱਟਾਲੀ ਤੇ ਚੜ ਕੇ ਆਂਦਾ ਹੋ ਗਿਆ ਸ਼ਿਕਾਰ ਧਰਿਆ। ਉਹਨੇ ਆਖਿਆ ਅੱਲਾ ਦੇ ਸਪੁਰਦ। ਉਹ ਬਾਲ ਬੰਨੇ ਤੇ ਧਰ ਕੇ ਤੇ ਜੀਆਂ ਨਾਲ ਰਲ ਕੇ ਫਿਰ ਰੋਂਦੀ। ਉਹ ਫਿਰ ਪੀਆਂ ਪਰਤ ਜਿੱਥੋਂ ਤੱਕ ਉਹਦੇ ਕੰਨ 'ਚ ਆਵਾਜ਼ ਆਉਂਦੀ ਇਹਨਾਂ ਨੇ ਬਾਲ ਦੀ, ਉਹਨਾਂ ਚਿਰ ਖਲੋਵੇ। ਜਦੋਂ ਆਵਾਜ਼ ਨਹੀਂ ਆਈ ਫਿਰ ਅੱਲਾ ਦੇ ਸਪੁਰਦ। ਇਸ ਤਰ੍ਹਾਂ ਦੇ ਵੀ ਹਾਲਾਤ। ਕਾਫਲੇ ਨਾਲ ਰਲ ਗਈ ਫਿਰ ਉਹ ਆਪਣੇ ਕਾਫਲੇ ਦੇ ਵਿੱਚ ਰਲੀ ਆ ਗਈ। ਉਹ ਤੇ ਆ ਗਈ। ਉਹ ਬਾਲ ਤੇ ਉੱਥੇ ਛੱਡ ਆਈ ਸਾਲ ਦਾ। ਆਖਰ ਉਹ ਕਿਸੇ ਚੁੱਕਿਆ ਹੋਣਾ। ਸਾਰੀ ਦੁਨੀਆ ਜ਼ਾਲਮ ਤੇ ਨਹੀਂ,
ਕਿਸੇ ਸਿੱਖ ਨੇ, ਕਈ ਸਿੱਖ ਉੱਥੇ ਬੱਚੇ ਰਹਿ ਗਏ ਨੇ, ਸਿੱਖਾਂ ਪਾਲੇ ਨੇ, ਹਾਂਜੀ। ਉਹ ਭਾਵੇਂ ਸਿੱਖ ਮਜ਼ਹਬ 'ਚ ਨੇ ਜਾਂ ਕਿਸੇ 'ਚ ਨਹੀਂ, ਉੱਥੇ ਪਲੇ ਵੀ ਨੇ। ਬੀਬੀਆਂ ਬੜੀਆਂ ਉੱਥੇ ਰਹੀਆਂ ਨੇ ਜਿਹੜੀਆਂ ਬਾਅਦ 'ਚ ਵੀ ਆਈਆਂ ਨੇ। ਅੱਛਾ, ਠੀਕ ਉਹਨਾਂ ਹੈ। ਦਾ ਪਿੰਡ ਦਾ ਨਾਂ ਹੈ ਮੈਸ। ਇਹ ਮੇਸ। ਮੈਸ। ਅੱਛਾ, ਇਹ ਰਾਜੇ ਦੇ ਕੋਲ ਤਾਂ ਨਹੀਂ? ਨਹੀਂ ਰਾਜੇ ਕੋਲ ਨਹੀਂ, ਇੰਡੀਆ 'ਚ। ਅੱਛਾ ਜੀ ਜੀ। ਇੰਡੀਆ 'ਚ ਉਹਨਾਂ ਨੂੰ ਹੁਣ ਵੀ ਅਸੀਂ ਜਿਵੇਂ ਸਾਨੂੰ ਆਉਂਦੇ ਨੇ ਰੋਗਲੀਏ ਹੈਗੇ, ਉਹ ਉਹਨਾਂ ਦੇ ਪਿੰਡ ਆਉਂਦੇ ਨੇ ਮੈਸੀਏ। ਅੱਛਾ ਜੀ। ਹਾਂਜੀ। ਹੁਣ ਸਲਾਮ ਕਹਿੰਦੇ ਇਹਨਾਂ ਦਾ ਪਿੰਡ ਬਰਿਆਸੀ, ਉਹਨਾਂ ਬਰਿਆਸੀ ਆ ਛੱਡਦੇ ਨੇ ਜੀ। ਉਹ ਉਹਨਾਂ ਦਾ ਪਿੰਡ ਸੀ ਮੈਸ। ਹਾਂਜੀ। ਉਹਨਾਂ ਦੇ ਪਿੰਡ ਦੇ ਵਿੱਚ ਇੱਕ ਮੇਨ ਗਲੀ ਸੀ, ਅੱਛਾ ਜੀ। ਦੁਆਲੇ ਘਰ ਸਨ, ਤੇ ਇਹਨਾਂ ਨੇ ਜਦੋਂ ਹਮਲਾ ਕੀਤਾ ਤੇ ਗਲੀ ਦੋਹਾਂ ਪਾਸੋਂ ਡੱਕ ਲਈ ਹੈ ਸਿੱਖਾਂ ਨੇ, ਅੱਛਾ ਕਿ ਕੋਈ ਨਿਕਲੇ ਨਾ। ਉੱਥੇ ਬੜੀ ਕਤਲਾਮ ਹੋਈ ਹੈ, ਇੰਨੀ ਕੁ ਕਤਲਾਮ ਉੱਥੇ ਹੋਈ ਹੈ ਕਿ ਬਾਅਦ ਦੇ ਵਿੱਚ ਉਹ ਲਾਸ਼ਾਂ ਨੂੰ ਇਕੱਠਿਆਂ ਕਰਕੇ ਤੇ ਰੂੜੀ ਤੇ ਸੁੱਟ ਕੇ ਨਾ, ਮਿਸਾਲੇ ਆ ਰੂੜੀ ਲੱਗੀ ਤੇ ਕਿੱਦਾਂ ਥਾਣੀ ਨਾ ਤੇ ਬਲਡੋਜ਼ਰ ਦੇ ਨਾਲ ਮਿੱਟੀ ਉੱਥੇ ਰੂੜੀ ਪਾਈ ਗਈ ਹੈ ਉਹਨਾਂ, ਤੇ ਲਾਸ਼ਾਂ ਇਸ ਤਰ੍ਹਾਂ ਦੱਬੀਆਂ ਨੇ ਉੱਥੇ, ਹਾਂਜੀ। ਫਿਰ ਉਹ ਲਾਸ਼ਾਂ ਆਖਰ ਫੁੱਲਣਾ ਸੀ, ਫੁੱਲੀਆਂ ਨੇ, ਰੂੜੀ ਉੱਭਰੀ ਹੈ, ਫਿਰ ਦੁਬਾਰਾ ਮਿੱਟੀ ਪਾਈ ਹੈ, ਯਾਨੀ ਰੂੜੀ ਰਾੜੀ ਪਾਈ ਨੇ। ਇਹ ਨਾ ਉਹਨਾਂ ਦਾ ਹੁਣ ਕਫਨ ਨਾ ਦਫਨ ਨਾ ਨਮਾਜ਼ ਨਾ ਜਨਾਜ਼ਾ ਕੁਝ ਵੀ ਨਾ। ਹੁਣ ਉਹ ਵੀ ਤੇ ਸ਼ਹੀਦ ਹੀ ਹੋਏ ਨੇ ਨਾ ਸਾਰੇ। ਉਹ ਗਲੀ ਡੱਕ ਕੇ ਮਾਰੇ ਹਨ ਉੱਥੇ ਇਹਨਾਂ ਦੇ। ਉੱਥੇ ਫਿਰ ਉਹ ਬੰਦੇ ਨੂੰ ਵੀ ਸੱਟਾਂ ਵੱਜੀਆਂ ਨੇ, ਉਹਦੀ ਵਧੀ ਹੀ। ਉਸ ਇੱਥੇ ਬੜਾ ਚਿਰ ਜਿਉਂਦਾ ਰਿਹਾ, ਅੱਖਾਂ ਦੋਵੇਂ ਕੋ ਨਹੀਂ ਹਨ ਉਹਦੀਆਂ। ਅੱਛਾ। ਤੇ ਆ ਜਿਹੜੇ ਜਿਸਮ ਦੇ ਫੱਟ ਵੇਖੇ ਨੇ ਮੈਂ, ਤੇ ਐਡੇ ਫੱਟ ਤਲਵਾਰਾਂ ਦੇ, ਓਏ ਹੋਏ ਹਾਂਜੀ। ਖੜੇ ਕਿਵੇਂ ਬਚ ਗਿਆ, ਬਚਾਣਾ ਅੱਲਾ ਦੀ ਵਾਹ। ਉਹਨਾਂ ਦਾ ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਇਹ ਬਾਰਡਰ ਕਿੱਥੋਂ ਕ੍ਰਾਸ ਕੀਤਾ ਬਜ਼ੁਰਗ? ਸਾਡੇ ਵੱਡਿਆਂ ਬਾਰਡਰ ਕੀਤਾ ਉਹ ਗੰਡਾਪੁਰ ਕੀ ਉਹ ਕਸੂਰੋਂ। ਕਸੂਰ। ਹਾਂਜੀ। ਫੇਰ ਕਿੱਥੇ ਫਿਰ ਗੰਡਾਪੁਰ ਤੋਂ ਨਿਕਲੇ ਤੇ ਕੀ ਉਹ ਆ ਜਿੱਥੇ ਰਾਏਵਿੰਡ ਦੇ ਇਲਾਕੇ ਦੇ ਵਿੱਚ ਕਿਸੇ ਪਿੰਡ ਰਹੇ ਨੇ, ਫਿਰ ਲਾਹੌਰ। ਫਿਰ ਸਾਡਾ ਦਾਦਾ ਆਇਆ ਇੱਥੇ ਮਹਾਜਰ ਬੈਠੇ ਨੇ ਬਹੁਤੇ ਇਮਨਾਬਾਦ, ਕਿਉਂਕਿ ਸਾਰਾ ਪਿੰਡ ਹੀ ਉਹਨਾਂ ਦਾ ਸੀ ਨਾ, ਖੱਤਰੀਆਂ ਦਾ, ਹਿੰਦੂਆਂ ਦਾ, ਸਿੱਖਾਂ ਦਾ। ਬੜੇ ਬੜੇ ਮੰਦਿਰ ਨੇ ਉੱਥੇ, ਤੇ ਬੜੇ ਬੜੇ ਉਹ ਗੁਰਦੁਆਰੇ ਨੇ। ਇੱਥੇ ਬੜਾ ਜਿਹਾ ਮਹਾਜਰ ਆਇਆ ਹੈ, ਤੇ ਉਹ ਫਿਰ ਦਾਦਾ ਸਾਡਾ ਫਿਰਦਾ ਆਇਆ ਇੱਥੇ ਵੀ ਉੱਥੇ ਮਹਾਜਰ ਬੈਠੇ ਨੇ। ਅੱਗੋਂ ਮੇਰੇ ਦਾਦੇ ਦਾ ਇੱਕੋ ਹੀ ਸਾਲਾ ਸੀ, ਤੇ ਅਸਲਾਮ ਦਾ ਪਿਓ ਫਜ਼ਲ ਖਾਂ, ਉਹ ਇੱਥੇ ਗਿਤਰਾ ਆ ਗਿਆ ਹੈ। ਉਹ ਇਹਨੂੰ ਲੱਭਦਾ ਸੀ ਮੇਰਾ ਦਾਦਾ। ਹੁਣ ਮੇਰਾ ਦਾਦਾ ਵੀ ਕਲਾ, ਅੱਗੋਂ ਮੁੰਡੇ ਹੀ ਨੇ ਨਾ, ਇਹ ਵੀ ਕਲਾ। ਉਹ ਲੱਭਦਾ ਇੱਥੇ ਇਮਨਾਬਾਦ ਆਇਆ। ਇਮਨਾਬਾਦ ਤੋਂ ਡੋਗਰ ਸਨ ਉੱਥੇ ਮਹਾਜਰ, ਉਹਨਾਂ ਕੋਲ ਪਤਾ ਲੱਗਾ ਵੀ ਉੱਥੇ ਬਨਾਲੇ ਵੀ ਜੀ ਬੈਠੇ ਨੇ, ਠੱਠੇ ਵੀ ਬੈਠੇ ਨੇ। ਫਿਰ ਇੱਥੇ ਆਇਆ, ਇੱਥੋਂ ਪਤਾ ਲੱਗਾ। ਫਿਰ ਉੱਥੋਂ ਫਿਰ ਰਾਏ ਵਿੰਡੋਂ ਉੱਜੜ ਕੇ ਤੇ ਫਿਰ ਸਿੱਧੇ ਠੱਠੇ ਆ ਗਏ ਬਾਅਦ ਹੋਏ। ਉਦੋਂ ਆਰਜੀ ਲਾਟਾਂ 6-6 ਕਿੱਲੇ ਪੈਲੀ ਇਹਨਾਂ ਨੂੰ ਮਿਲੀ, ਕਿਸੇ ਨੂੰ ਕਿਤੇ, ਕਿਸੇ ਨੂੰ ਕਿਤੇ, ਹਾਂਜੀ। ਅਤੇ ਹੁਣ ਜਿਹੜੇ ਮੁਰੱਬਿਆਂ ਵਾਹਣ ਵਾਲੇ ਨੇ ਅਤੇ ਚੰਗਾ ਚੋਖਾ ਖਾਣ ਵਾਲੇ, ਅਤੇ ਚੌਰੀ 10 ਬੰਦਿਆਂ ਨੂੰ ਟੁੱਕਰ ਖਵਾਉਣ ਵਾਲੇ ਨੇ, ਉਹ ਕਿਸੇ ਕੋਲ ਮੰਗ ਕੇ ਕਿਵੇਂ ਖਾਣ? ਠੀਕ ਗੱਲ। ਹੁਣ ਨਾ ਤੇ ਕਿਸੇ ਅੱਗੇ ਤਲੀ ਕਰਨ, ਤੇ ਨਾ ਕੋਈ ਉਂਝ ਦੇਵੇ। ਮੰਜੀਆਂ ਬਿਸਤਰੇ ਸਿੱਖਾਂ ਦੇ ਸਾਰੇ, ਠੱਠੇ ਵਾਲਿਆਂ ਵੀ ਆ, ਸਾਰਿਆਂ ਲੋਕਾਂ, ਜੱਟਾਂ ਸਾਰਿਆਂ, ਜਿਹੜੇ ਇੱਥੇ ਲੋਕ ਹੈ ਸਨ, ਕੋਈ ਲਾਮ ਦੇ ਪਿੰਡਾਂ ਦੇ ਪਏ, ਕੋਈ ਪਿੰਡ ਦੇ ਪਏ, ਲੈ ਲੂ ਗਏ। ਇਹ ਫਿਰ ਥੱਲੇ ਸੌਂਦੇ ਰਹੇ ਆ ਕੇ, ਹਾਂਜੀ। ਅਤੇ ਉੱਥੋਂ ਹੌਲੀ ਹੌਲੀ ਫਿਰ ਪੈਲੀਆਂ ਲਾਟ ਹੋਣ ਲੱਗ ਪਈਆਂ। ਸਾਡੀ ਜ਼ਮੀਨ ਕੋਈ ਨਾ ਆਈ, ਲੋਕਾਂ ਦੀਆਂ ਆ ਗਈਆਂ, ਫਾਰਮ ਆ ਗਏ, ਸਾਡੀ ਆਈ ਕੋਈ ਨਾ। ਅਤੇ ਕਬਜ਼ਾ ਅਸਾਂ ਕਰ ਲਿਆ ਸਾਡੇ ਵੱਡਿਆਂ ਨੇ, ਅੱਬੇਰਾਂ ਨੇ। ਇੱਥੇ ਕੋਈ ਜਿੰਨੀ ਕੋਈ ਸਿੱਖਾਂ ਦੀ ਜਿਹੜੀ ਸਿੱਖਾਂ ਦੀ ਕਿਸੇ ਆਖੀ ਉਹ ਵਾਹ ਲਈ। ਡੰਡੀ ਪੱਟੀ ਕਬਜ਼ਾ ਕੀਤਾ ਉਹਨੇ, ਅਤੇ ਬਾਕੀ ਅੱਗੋਂ ਅਲਾਟ ਕੋਈ ਨਹੀਂ। ਫਿਰ ਇਹਨਾਂ ਵੇਖਿਆ ਵੀ ਇਹ ਕੱਲ੍ਹ ਨੂੰ ਕਿਸੇ ਹੋਰ ਅਲਾਟ ਕਰਾ ਲਈ, ਅਤੇ ਅਸੀਂ ਤੇ ਬੇਮਾਲਕ। ਫਿਰ ਮੇਰਾ ਅੱਬਾ ਸਨ 56 ਦੇ ਵਿੱਚ, ਉਦੋਂ ਮੇਰੀ 2 ਸਾਲ ਉਮਰ ਸੀ। ਅੱਛਾ। 56 'ਚ ਮੇਰਾ ਅੱਬਾ ਫਿਰ ਇੰਡੀਆ ਗਿਆ, ਉੱਥੋਂ ਸਾਰਾ ਰਿਕਾਰਡ ਲੈ ਕੇ 56 ਦੇ ਵਿੱਚ ਗਏ 9 ਸਾਲ ਬਾਅਦ? ਹਾਂਜੀ। 56 'ਚ ਮੇਰਾ ਅੱਬਾ ਇੰਡੀਆ ਗਿਆ, 1 ਮਹੀਨੇ ਦਾ ਵੀਜ਼ਾ ਲਵਾ ਕੇ, ਉੱਥੋਂ ਸਾਰਾ ਰੇਮੰਡ ਬੋਰਡ 'ਚੋਂ ਰਿਕਾਰਡ ਲਿਆਂਦਾ। ਫਿਰ ਉਹ ਇੱਥੇ ਜਮ੍ਹਾਂ ਕਰਾਇਆ, ਅਤੇ ਫਿਰ ਸਾਨੂੰ ਇਹ ਪੈਲੀ ਅਲਾਟ ਹੋ। ਉੱਥੇ ਤੁਹਾਡੀ ਜ਼ਮੀਨ ਕਿੰਨੀ ਸੀ? ਉੱਥੇ ਜੇ ਬਰਾਨੀ ਸੀ, ਕੋਈ ਨਹਿਰੀ ਸੀ। ਟੋਟਲ ਕਿੰਨੀ ਸੀ? ਕੋਈ ਪਤਾ ਨਹੀਂ ਮੈਨੂੰ। 100 ਕਿੱਲਾ ਦਾ 100 ਤਾਂ 100 ਨਹੀਂ ਪਈ ਹੋਣੀ। 112 ਪਈ। ਨਹੀਂ। ਇੱਥੇ ਸਾਨੂੰ ਰਕਬਾ ਅਲਾਟ ਹੋਇਆ ਜੀ, ਉਹ ਇਸ ਤਰ੍ਹਾਂ ਹੋਇਆ ਵੀ 8-18 ਕੋ ਹੋਈ। ਇੱਥੇ 18 ਯੂਨਿਟਾਂ 'ਚ ਅਲਾਟਮੈਂਟ ਹੋਈ। ਸਾਡਾ ਤਬਨਾਲਾ ਪਿੰਡ ਇੱਥੇ 85 ਯੂਨਿਟਾਂ 'ਚ ਅਲਾਟਮੈਂਟ ਹੋਈ। 85? ਹਾਂਜੀ। ਹਿਸਾਬ ਲਾਓ ਹਾਂ ਵੀ ਉੱਥੇ 18 ਰੁਪਈਆਂ ਦਾ ਕਿੱਲਾ, ਇੱਥੇ 85 ਰੁਪਈਆਂ ਦਾ ਕਿੱਲਾ, ਇੰਝ ਸਮਝੋ ਹਾਂ।
ਹੈ ਜੀ। ਤੇ ਇਹ 85 ਚ ਅਲਾਟ ਹੋਈ ਹੈ, ਤੇ ਸਾਨੂੰ ਜਿੱਦਣ ਅਲਾਟਮੈਂਟ ਹੋ ਗਈ ਪੈਲੀ ਸਾਡੀ ਜਿਹੜੀ ਆ ਗਈ ਯੂਨਿਟਾਂ ਦੇ ਹਿਸਾਬ ਦੇ 85 ਕਿੱਲੇ ਅਲਾਟ ਹੋਈ ਸੀ। ਤੇ ਫਿਰ ਅੱਗੋਂ ਇਸਤਾਮਾਲ ਦੇ ਵਿੱਚ ਆ ਕੇ ਅੱਬੇਰਾਂ ਨੇ ਦੋਮ ਸੋਮ ਚ ਲਿਆ ਕੇ ਤੇ ਫਿਰ 112 ਕਿੱਲੇ ਪੈਲੀ। ਹਾਂ, ਦੋ ਸੋਮ ਚ ਜਿਹੜੇ ਸੋਮ ਚ ਆਈ ਹੈ ਨਾ, ਦੋਮ ਜਾਂ ਸੋਮ ਚ, ਉੱਥੇ ਪੈਲੀਆਂ ਚਹਾਰਨ ਚ, ਚਹਾਰਨ ਕਿਉਂ ਆ ਜੀ? ਇੱਥੇ ਨਾ ਜਿੱਥੇ ਆ ਨੂੰ ਚਹਾਰਨ ਚ ਹੀ ਪੈਲੀ ਵਧੀ ਹੈ। ਅੱਛਾ ਜੀ, ਗੱਲ ਹੁੰਦੀ ਹੀ ਹੈ ਇੱਕ ਹੋਰ ਹੈ ਬੜੀ ਅਹਿਮ ਜਿਹੜੀ ਹੈ ਕਿ ਇੱਥੇ ਇੱਕ ਆਪਣਾ ਅੱਲਾ ਤੁਹਾਡਾ ਭਲਾ ਕਰੇ, ਇੱਕ ਉਹ ਆਪਣਾ ਜ਼ਿਕਰ ਹੋਣ ਦਿਆ ਸੀ ਉਹ ਭੈਣ ਦਾ ਤੇ ਦੋ ਭਰਾਵਾਂ ਦਾ, ਉਹ ਕਹਾਣੀ ਕੀ ਹੈ, ਉਹ ਕੌਣ ਸਨ? ਉਹ ਜ਼ਰਾ ਥੋੜੀ ਜਿਹੀ ਕਹਾਣੀ ਸੁਣਾਏ। ਉਹਨਾਂ ਦਾ ਜੀ ਦੋ, ਇੱਕ ਉਹ ਮੈਂ ਤੁਹਾਨੂੰ ਦੱਸਣਾ, ਉਹ ਕੌਣ ਸਨ ਇਹ ਜ਼ਰਾ ਮੁਕੰਮਲ ਉਹ ਦੱਸੋ। ਜ਼ਾਤ ਦੇ ਜੀ ਮਾਛੀ ਸਨ। ਅੱਛਾ ਜੀ। ਪਿੰਡ ਉਹਨਾਂ ਦਾ ਸੀ ਦਤਾਲ, ਇੰਡੀਆ ਚ? ਇੰਡੀਆ 'ਚ ਦਤਾਲ ਦਤਾਲ ਤਹਿਸੀਲ? ਤਹਿਸੀਲ ਜ਼ਿਲ੍ਹਾ ਇਹ ਹੀ ਹੈ, ਸਾਡੇ ਕੋਲ ਹੀ ਸੀ। ਅੱਛਾ ਠੀਕ ਹੈ। ਤਹਿਸੀਲ ਜ਼ਿਲ੍ਹਾ ਤੁਹਾਡੇ ਥਾਣਾ- ਪਿੰਡ ਦੇ ਲਾਗੇ ਸੀ? ਹਾਂਜੀ, ਅੱਛਾ ਕੋਈ ਇੰਨਾ ਹੀ ਸੀ ਜਿਵੇਂ ਚੱਕ ਲਾ ਲਓ, ਚੀਨੀ ਵਾਲਾ ਲਾ ਲਓ। ਠੀਕ ਹੈ। ਉਹ ਜੀ ਦਤਾਲ ਦਾ ਸੀ ਤੇ ਉਹ ਸਨ, ਇਹ ਜਿਹੜਾ ਨਾ ਦੋ ਭਰਾ ਸਨ, ਇੱਕ ਦਾ ਨਾਂ ਸੀ ਕਰੀਮ ਬਖਸ਼ ਤੇ ਇੱਕ ਦਾ ਨਾਂ ਸੀ ਰਹੀਮ ਬਖਸ਼। ਦੋ ਭਰਾ ਹਨ ਇਹਨਾਂ ਦੇ ਪਿਓ ਅੱਛਾ ਜਿਹੜੇ ਸਾਡੇ ਕੋਲ ਆਏ ਨੇ। ਇੱਕ ਦਾ ਸੀ ਕਲਾ ਸ਼ਰੀਫ, ਮੁਹੰਮਦ ਸ਼ਰੀਫ, ਤੇ ਇੱਕ ਦੇ ਸਨ ਮੁਹੰਮਦ ਰਫੀਕ ਤੇ ਮੁਹੰਮਦ ਸਦੀਕ, ਵੱਡਾ ਸਦੀਕ ਤੇ ਛੋਟਾ ਰਫੀਕ। ਇੱਕ ਉਹਨਾਂ ਦੀ ਭੈਣ ਸੀ, ਦੋਵਾਂ ਭਰਾਵਾਂ ਦੀ ਛੋਟੀ, ਉਹਦਾ ਨਾਂ ਸੀ ਰਕੀਆ। ਅੱਛਾ ਹਾਂਜੀ, ਇਹ ਤਿੰਨ ਭੈਣ ਭਰਾ ਹਨ। ਇਹਨਾਂ ਦੀ ਮਾਂ ਤੇ ਇਹਨਾਂ ਦਾ ਪਿਓ ਸਿਉਣ ਪਿੰਡ ਦੇ ਵਿੱਚ, ਜਿਹੜਾ ਤੁਹਾਨੂੰ ਪਹਿਲਾਂ ਮੈਂ ਦੱਸਿਆ, ਉੱਥੇ ਇਕੱਠੇ ਹੋਏ ਨੇ ਨਾ ਜਦੋਂ ਸਾਡੇ ਦੁਆਲੇ ਦੇ ਮਹਾਜਰ, ਇਹ ਵੀ ਉੱਥੇ ਹੀ ਗਏ ਨੇ। ਉੱਥੇ ਜਦੋਂ ਹਮਲਾ ਹੋਇਆ ਹੈ ਨਾ, ਉੱਥੋਂ ਜਦੋਂ ਭਜੌੜੀ ਕੀ ਪਈ ਹੈ, ਉੱਥੇ ਦੀ ਮਾਂ ਤੇ ਇਹਦਾ ਪਿਓ ਉੱਥੇ ਸ਼ਹੀਦ ਹੋਏ। ਅੱਛਾ ਅੱਛਾ। ਇਹ ਰਫੀਕ ਦੇ, ਰਫੀਕ ਤੇ ਸਦੀਕ ਦੇ ਭਰਾ, ਪਿਓ ਤੇ ਮਾਂ ਉੱਥੇ। ਤੇ ਮਾਂ ਦੀ ਆਂਦਾ, ਮੈਂ ਮਾਂ ਦੀ ਤੇ ਪਿਓ ਦੀ ਲਾਸ਼ ਦੇ ਕੋਲੋਂ ਦੀ ਲੰਘ ਕੇ ਆਇਆ, ਮੈਨੂੰ ਖਲੋ ਕੇ ਵੇਖਣ ਵੀ ਨਹੀਂ ਦਿੱਤਾ। ਡੰਗਰਾਂ ਨੂੰ ਹਿੱਕ ਕੇ ਉੱਥੋਂ ਕੱਢਿਆ ਨੇ, ਤੇ ਮੇਰੀ ਮਾਂ ਦੀ ਤੇ ਮੇਰੇ ਪਿਓ ਦੀ ਲਾਸ਼ ਜਿਹੜੀ ਪਈ ਸੀ, ਮੈਂ ਉੱਥੇ ਖਲੋਤਾ ਵਾਂ ਤੇ ਖਲੋਣ ਵੀ ਨਹੀਂ ਦਿੱਤਾ ਗਿਆ। ਓਏ ਹੋਏ। ਹਾਂਜੀ, ਉੱਥੋਂ ਜਿਹੜੇ ਰੋਣ ਨੂੰ ਦਿਲ ਕਰਦਾ, ਰੋਣ ਨੂੰ ਦਿਲ ਕਰਦਾ, ਰੋਣ ਨਹੀਂ ਦਿੱਤਾ ਕਿਸੇ ਨੇ ਵੇਖਣ ਨੂੰ। ਆਖਰੀ ਆਪਣੀ ਆਪਣੀ ਹਾਂ। ਇਹ ਫਿਰ ਇਹ ਜਿਹੜੇ ਨੇ ਨਾ ਤੇਰਾਵੇ ਭੈਣ ਭਰਾ ਦੇ, ਚੌਥਾ ਉਹ ਤਾਏ ਦਾ ਪੁੱਤਰ, ਅੱਛਾ। ਇੱਕ ਇਹਨਾਂ ਦਾ ਚਾਚਾ। ਹਾਂਜੀ। ਉਹਦੀਆਂ ਕੋ ਕੁੜੀਆਂ ਦਾ ਦੱਸਦਾ ਸੀ, ਮੁੰਡਿਆਂ ਦਾ ਨਹੀਂ ਉਹਨੇ ਸਾਨੂੰ ਦੱਸਿਆ ਵੀ ਉਹਦੇ ਕੋਈ ਮੁੰਡਾ ਵੀ ਹੈ ਸੀ। ਉਹਨੇ ਆਖਿਆ ਮੇਰੇ ਚਾਚੇ ਦੀਆਂ ਧੀਆਂ ਦੋ ਜਵਾਨ ਤੇ ਚਾਚਾ ਤੇ ਚਾਚੀ, ਚਾਰ ਜੀ ਉਹ, ਤੇ ਤਰਾਏ ਤੇ ਇੱਕ ਉਹ ਕੱਲਾ ਸ਼ਰੀਫ। ਇਹ ਸਮਝੋ ਵੀ ਇੱਕ ਖਾਨਦਾਨ ਦੇ ਆ। ਠੀਕ ਹੈ। ਜਦੋਂ ਇੱਥੇ ਆ, ਉੱਥੋਂ ਗੱਡੀ ਭਰ ਕੇ ਆਈ ਹੈ ਜਿਹੜੀ ਇੰਡੀਆ ਤੋਂ, ਉਹ ਗੱਡੀ ਨੇ ਇਹਨਾਂ ਨੂੰ ਲਾਇਆ ਜਾ ਕੇ ਪਿੰਡੀ। ਅੱਛਾ। ਪਿੰਡੀ ਕੈਂਪ ਲੱਗਾ ਸੀ, ਮਹਾਜਰ ਕੈਂਪ, ਉੱਥੇ ਜਾ ਕੇ ਇਹਨਾਂ ਨੂੰ ਸੁੱਟਿਆ। ਅੱਛਾ। ਹੈਨੀ, ਉਹ ਕੈਂਪ 'ਚ ਰਹੇ। ਤੇ ਇਹ ਜਿਹੜਾ ਸ਼ਰੀਫ ਤੇ ਰਫੀਕ, ਦੋਵੇਂ ਭਰਾ ਜਿਹੜੇ ਸੀ, ਇਹ ਉਹ ਜਿਹੜਾ ਸਦੀਕ ਸੀ ਨਾ, ਹਾਂਜੀ। ਉਹ ਜਦੋਂ ਕੈਂਪ 'ਚ ਬੈਠੇ ਨਾ, ਰਾਸ਼ਨ ਤੇ ਦਿੰਦੀ ਸੀ ਗੌਰਮੈਂਟ, ਜੀ ਜੀ। ਤੇ ਲੱਕੜਾਂ ਬਾਲਣ ਤੇ ਬਾਹਰੋਂ ਹੀ ਲਿਆਉਣਾ ਪੈਂਦਾ ਸੀ। ਉਹ ਸਦੀਕ ਗਿਆ ਬਾਲਣ ਚੁਗਣ ਅੱਛਾ। ਜੰਗਲ 'ਚੋਂ। ਉਹ ਬਾਲਣ ਲੈ ਕੇ ਤੇ ਜੀਟੀ ਰੋਡ ਪਾਰ ਪਿਆ ਕਰਦਾ, ਤੇ ਉਹਨੂੰ ਵੱਜੀ ਹੈ ਗੱਡੀ, ਪਤਾ ਨਹੀਂ ਕਾਰ ਵੱਜੀ ਕਿਹੜੀ ਸ਼ੈ ਵੱਜੀ ਹੈ, ਉਹ ਉੱਥੇ ਸ਼ਹੀਦ ਹੋ ਗਿਆ। ਅੱਛਾ। ਪਿੰਡੀ ਆ ਕੇ ਸਦੀਕ ਉੱਥੇ ਮਰ ਗਿਆ। ਉਹ ਤੂੰ ਮੈਂ ਲੋਕਾਂ ਮਹਾਜਰਾਂ ਕੋਲ 2 ਰੁਪਈਆ ਇਕੱਠਾ ਕਰਕੇ ਉਹਦਾ ਕਫਨ ਦਫਨ ਕੀਤਾ। ਇਹ ਰਹਿ ਗਿਆ ਰਫੀਕ ਇਕੱਲਾ, ਇਹਦੀ ਭੈਣ ਰਹਿ ਗਈ। ਭੈਣ ਦੀ ਉਮਰ 6 ਸਾਲ ਹੈ, ਰਫੀਕ ਦੀ ਉਮਰ 11 ਸਾਲ ਹੈ। ਅੱਛਾ। ਇਹ ਦੋ ਭੈਣ ਭਰਾ ਰਹਿ ਜਾਂਦੇ ਇਹ ਨੇ। ਦੋ ਰਹਿ ਗਏ, ਤੇ ਤੀਸਰਾ ਉਹ ਰਹਿ ਗਿਆ ਸ਼ਰੀਫ, ਤਾਏ ਦਾ ਪੁੱਤਰ ਜਾਂ ਉਹ ਚਾਚਾ ਤੇ ਚਾਚੀ। ਅੱਛਾ। ਉਦੋਂ ਮਹਾਜਰ ਸਨ ਸਾਰੇ, ਆਪੋ ਆਪਣੇ ਥਾਂ ਥਾਂ ਜਿੱਥੇ ਜਿੱਥੇ ਕਿਸੇ ਭਾਇਆ ਬੈਠੇ ਸਨ। ਉੱਥੋਂ ਫਿਰ ਗੌਰਮੈਂਟ ਨੇ ਭਰੀ ਹੈ ਗੱਡੀ ਇਹਨਾਂ ਦੀ, ਇਹਨਾਂ ਨੂੰ ਸਿੰਧ ਖੜਨ ਵਾਸਤੇ। ਅੱਛਾ। ਵੀ ਮਹਾਜਰਾਂ ਨੂੰ ਸਿੰਧ ਜਾ ਕੇ ਆਬਾਦ ਕਰਨੀ। ਉਹ ਚਾਚਾ ਵੀ, ਚਾਚੀ ਵੀ, ਚਾਚੇ ਦੀਆਂ ਕੁੜੀਆਂ ਵੀ, ਉਹ ਵੀ ਗੱਡੀ 'ਚ ਨੇ। ਇਹ ਵੀ ਦੋਵੇਂ ਭਰਾ ਗੱਡੀ 'ਚ। ਬਲਕਿ ਉਸ ਤੋਂ ਪਹਿਲਾਂ ਜਿਹੜੀ ਉਹਨੂੰ ਕੁੜੀ ਹੈ ਨਾ, ਉਹ ਜਿਹੜਾ ਵੱਡਾ ਭਰਾ ਸੀ ਨਾ ਸ਼ਰੀਫ, ਤਾਏ ਦਾ ਪੁੱਤਰ, ਉਹ ਇਹਨਾਂ ਦੋਵਾਂ ਭੈਣ ਭਰਾਵਾਂ ਤੋਂ ਜਾਨ ਛਡਾਉਂਦਾ ਹੈ। ਅੱਛਾ। ਹਾਲਾਂਕਿ ਉਹਦਾ ਤੇ ਨਹੀਂ ਨਾ ਖਾਣਾ। ਉਹ ਜਿਹੜਾ ਸ਼ਰੀਫ ਸੀ, ਉਹਦਾ ਮਾਂ ਪਿਓ ਮਰ ਉਹਦਾ ਗਿਆ, ਉੱਥੇ ਕਿਤੇ ਮਰ ਗਿਆ। ਉਹ ਵੀ ਉੱਥੇ ਮਰ ਗਿਆ। ਉਹਨਾਂ ਦਾ ਤੇ ਨਹੀਂ। ਇਹਨਾਂ ਦਾ ਸਦੀਕ ਦਾ ਮਾਂ ਪਿਓ ਵੀ ਉੱਥੇ ਮਰ ਗਿਆ। ਸਦੀਕ ਰਫੀਕ ਦਾ ਵੀ ਇਹ ਸ਼ਰੀਫ ਵੀ ਇਕੱਲਾ ਰਹਿ ਗਿਆ ਤੇ ਰਫੀਕ ਵੀ ਇਕੱਲਾ ਰਹਿ, ਭੈਣ ਭਰਾ ਦੋਵੇਂ ਰਹਿ ਗਏ। ਅੱਛਾ। ਉਹ ਜਦੋਂ ਇਹ ਸ਼ਰੀਫ ਇਹਨਾਂ ਨੂੰ ਆਪਣੇ ਮੈਨੂੰ ਛੱਡ ਕੇ ਨਾ, ਸ਼ਰੀਫ ਸਿਆਣਾ ਸੀ। ਅੱਛਾ। ਇਹਦੀ ਕੋ ਉਦੋਂ 15-16 ਸਾਲ ਉਮਰ ਸੀ। ਅੱਛਾ। ਇਹ ਰਫੀਕ ਦੀ 11 ਸਾਲ ਸੀ, ਕੁੜੀ ਦੀ 6 ਸਾਲ ਸੀ। ਅੱਛਾ। ਇਹ ਜਦੋਂ ਛੱਡ ਕੇ ਭੱਜਿਆ ਨਾ, ਇਹ ਜਿਹੜਾ ਨਾ ਰਫੀਕ,
ਹਾਂਜੀ ਇਹ ਇਹਦੇ ਮਗਰ ਭੱਜਿਆ ਅੱਛਾ ਕਿ ਬਾਈ ਸਾਨੂੰ ਛੱਡ ਕੇ ਨਾ ਜਾਈ, ਬਾਈ ਸਾਨੂੰ ਛੱਡ ਕੇ ਨਾ ਜਾਈ। ਤੇ ਇਹ ਰਲ ਪਿਆ। ਇਹ ਫਿਰ ਦੋਵੇਂ ਵਾਪਸ ਆਏ ਨੇ ਵੀ ਚਲੋ ਕੁੜੀ ਦਾ ਪਤਾ ਕਰਨਾ। ਇਹ ਜਦੋਂ ਭੱਜਿਆ ਨਾ ਕਿਤੇ ਕੁੜੀ ਵੀ ਮਗਰੋਂ ਭੱਜ ਪਈ ਹੈ ਅੱਛਾ ਭਰਾਵਾਂ ਮਗਰ। ਹਾਂਜੀ ਉਹ ਕਿਤੇ ਕੈਂਪ ਲੱਗਾ ਸੀ, ਕੈਂਪ ਦੇ ਵਿੱਚ ਹੁੰਦੇ ਨੇ ਬਣੇ ਪਲਾਟ ਕਿ ਆਹ 10-20 ਘਰ ਬੈਠੇ ਨੇ, ਵਿੱਚ ਗਲੀ ਹੈ, ਫਿਰ ਆਹ 10-20 ਬੈਠੇ ਨੇ। ਉਹ ਕਿਸੇ ਹੋਰ ਗਲੀਏ ਚੜ ਗਈ ਹੈ ਕਿਤੇ, ਉਹ ਪਰਤ ਕੇ ਇਹਨਾਂ ਨੂੰ ਲੱਭੀ। ਅੱਛਾ ਉਹ ਭੈਣ ਨਹੀਂ ਲੱਭੀ ਮਰਨ ਤੱਕ ਉਹਨੂੰ। ਇਹਨਾਂ ਜਿਹਨੀ ਕੋ ਨਹੀਂ ਵੀ ਮੈਂ ਕਿਤੇ ਪਤਾ ਕਰਾਂ ਜਾਂ ਉਹ ਹਾਂਜੀ ਕਿਸੇ ਪਤਾ ਨਹੀਂ ਕੀਤਾ, ਉਹਦਾ ਪਤਾ ਨਹੀਂ ਉਹ ਕਿੱਥੇ ਗਈ। ਇਹਨਾਂ ਕੋ ਦੱਸਦਾ ਵੀ ਸਾਨੂੰ ਉੱਥੇ ਕੈਂਪ ਦੇ ਵਿੱਚ ਇੱਕ ਮਾਈ ਸੀ, ਉਹ ਸ਼ਾਮ ਨੂੰ ਸਾਨੂੰ ਮੈਨੂੰ ਵੀ ਤੇ ਉਹਨੂੰ ਮੇਰੀ ਭੈਣ ਨੂੰ ਵੀ ਰੋਟੀ ਦਿੰਦੀ ਸੀ। ਖਰੇ ਉਹ ਮਾਈ ਲੈ ਗਈ ਏ, ਕੌਣ ਲੈ ਗਿਆ ਹੈ, ਕਿੱਥੇ ਜਾ ਕੇ ਵੱਸੀ ਏ ਮਰੀ ਏ, ਕੀ ਉਹਦੇ ਬਾਰੇ 'ਚ ਕੋਈ ਪਤਾ ਨਹੀਂ। ਉਹ ਸਾਰੀ ਉਮਰ ਵਿਚਾਰਾ ਰੋਂਦਾ ਹੀ ਮਰ ਗਿਆ ਭੈਣ ਨੂੰ। ਦੋਵੇਂ ਭੈਣ ਭਰਾ ਬਚੇ ਤੇ ਦੋਨੋਂ ਫੇਰ ਵਿਛੜ ਗਏ। ਫਿਰ ਵਿਛੜ ਗਏ ਹਾਂਜੀ, ਉਹ ਨਹੀਂ ਮਿਲੇ ਪਰਤ ਕੇ। ਤੇ ਉਹ ਜਿਹੜਾ ਇੱਥੇ ਆ ਗਏ, ਉਹ ਜਿਹੜਾ ਸ਼ਰੀਫ ਸੀ ਉਹ ਸਾਡੇ ਮਾਮੇ ਵੱਲ ਟੁਰ ਗਿਆ। ਇਹ ਜਿਹੜਾ ਰਫੀਕ ਸੀ ਇਹ ਸਾਡੇ ਕੋਲ ਆ ਗਿਆ। ਇਹ ਉੱਥੋਂ ਗੱਡੀ 'ਚ ਬੈਠੇ ਨੇ ਤੇ ਜਦੋਂ ਆਏ ਨੇ ਨਾ ਲਾਹੌਰ, ਹਾਂਜੀ ਇਹਨਾਂ ਦੇ ਪਿੰਡ ਦਾ ਇੱਕ ਸਿੰਧੂ ਲਾਹੌਰ ਆ ਗਏ। ਪਿੰਡੀਓਂ ਲਾਹੌਰ, ਅੱਛਾ ਪਿੰਡੀਓਂ ਲਾਹੌਰ ਸਿੰਧ ਨੂੰ ਜਾ ਰਹੀ ਗੱਡੀ। ਅੱਛਾ, ਅੱਛਾ। ਲਾਹੌਰ ਖਲੋਤੀ ਸਟੇਸ਼ਨ ਤੇ। ਅੱਛਾ ਉੱਥੇ ਇਹਨਾਂ ਦੇ ਪਿੰਡ ਦਾ ਇੱਕ ਅਬਦੁੱਲਾ ਨਾਂ ਦਾ ਬੰਦਾ ਸੀ ਸਾਡਾ, ਉਹ ਲੱਗਦਾ ਸੀ ਦਾਦਾ ਹੀ, ਅੱਛਾ ਜੀ ਯਾਨੀ ਮੇਰੇ ਅੱਬੇਰਾਂ ਦਾ ਮਾਮਾ ਲੱਗਦਾ ਸੀ, ਚਾਚੇਰਾਂ ਦਾ ਮਾਮਾ ਲੱਗਦਾ ਸੀ। ਉਹ ਖਲੋਤਾ ਸੀ, ਉਹ ਬਣਿਆ ਸੀ ਮਹਾਜਰ ਕੈਂਪ ਲੱਗਾ ਸੀ ਪਿਛਲੇ ਪਾਸੇ ਸਟੇਸ਼ਨ ਦੇ ਕੋਲ ਕਿਤੇ, ਤੇ ਉਹ ਕੈਂਪ ਦਾ ਡਿਪੂ ਹੋਲਡਰ ਬਣਿਆ ਹੈ ਰਾਸ਼ਨ ਵਰਤਾਉਣ ਵਾਲਾ। ਉਹ ਕਿਤੇ ਸਟੇਸ਼ਨ ਤੇ ਖਲੋਤਾ ਸੀ ਤੇ ਇਹਨਾਂ ਦਾ ਸੀ ਉਹ ਗੁਆਂਢੀ, ਇੱਕੋ ਪਿੰਡ ਦੇ ਹਨ। ਇਹਨਾਂ ਜਦੋਂ ਵੇਖਿਆ ਵੀ ਉਹ ਚਾਚਾ ਦੁੱਲਾ ਖਲੋਤਾ ਹੈ, ਇਹ ਦੋਵੇਂ ਭਰਾ ਸ਼ਰੀਫ ਵੀ ਤੇ ਰਫੀਕ ਵੀ, ਇਹ ਦੋਵੇਂ ਛਾਲ ਮਾਰ ਕੇ ਤੇ ਥੱਲੇ ਉਤਰ ਗਏ। ਇਹ ਆ ਜਾਂਦੇ ਨੇ ਉਹਦੇ ਕੋਲ। ਅੱਛਾ ਇਹ ਫਿਰ ਉਹ ਜਿੱਧਰ ਉਹ ਗਿਆ ਉਧਰ ਇਹ ਨਾਲ ਭੁੰਦੇ ਰਹੇ। ਫਿਰ ਉਹ ਇੱਥੇ ਆ ਗਿਆ ਸਾਡੇ ਕੋਲ ਅਬਦੁੱਲਾ। ਉਹਦਾ ਆਪਣਾ ਭੋਏ ਭਾਂਡਾ ਹੈ ਕੋਈ ਨਹੀਂ, ਅੱਛਾ ਪੈਲੀ ਛਲੀ ਕੋਈ ਨਹੀਂ ਸੀ ਉਹਦੀ। ਉਹ ਇੱਥੇ ਆ ਗਿਆ ਬਾਅਦ ਹੋ ਗਿਆ, ਮਕਾਨ ਉਹਨੂੰ ਵੀ ਲੱਭ ਗਿਆ ਚੰਗਾ ਮਾੜਾ। ਉਹ ਫਿਰ ਉਹਦੇ ਕੋਲ ਰਹੇ ਨੇ ਕੋਈ 5-4 ਸਾਲ। ਉੱਥੇ ਜਰਾ ਕੋਈ ਖਾਣ ਪੀਣ ਦੀ ਤੰਗੀ ਸੀ ਹੈ ਨਹੀਂ, ਉਹਨੇ ਕਦੀ ਕਿਸੇ ਤੇਰੇ ਨਾਲ ਰਖਾ ਦੇ, ਕਦੀ ਕਿਸੇ ਨਾਲ ਰਖਾ ਦੇ ਹੈ ਨਹੀਂ। ਉਹ ਫਿਰ ਜਦੋਂ ਇਹਨਾਂ ਨੇ ਫੜ ਕੇ ਵੀ ਆਹ ਘਰ ਵੀ ਸੌਖਾ ਹੈ, ਉਹ ਵੀ ਘਰ ਸੌਖਾ ਹੈ, ਉਹ ਭੱਜ ਕੇ ਉੱਧਰ ਟੁਰ ਗਿਆ। ਇਹ ਸਾਡੇ ਕੋਲ ਆ ਗਿਆ, ਇਹਨੇ ਸਾਡੇ ਕੋਲ ਜ਼ਿੰਦਗੀ ਕੱਢ ਛੜੀ ਰਫੀਕ ਨੇ। ਹਾਂ ਅੱਜ ਮੇਰਾ ਚੌਥੀ ਦਾ ਹੀ ਹੈ, ਚੌਥੀ ਹੈ ਮੇਰਾ ਹਲੀਆ, ਤੀਸਰੀ ਹੈ, ਤੀਸਰੀ ਈਦ ਆਈ ਹੈ ਤੇ ਈਦ ਵਾਲੇ ਦਿਨ ਫੌਤ ਹੋ ਗਿਆ ਰਫੀਕ। ਹਾਂ ਅੱਲਾ ਨਹੀਂ, ਉਹਨੇ ਸ਼ਰੀਫ ਨੂੰ ਉੱਥੇ ਕੱਢ ਛੱਡੀ ਤੇ ਸ਼ਰੀਫ ਨੇ ਸਾਰੀ ਜ਼ਿੰਦਗੀ ਉਹਨਾਂ ਨਾਲ ਕੱਢ ਛੜੀ ਤੇ ਇਹਨੇ ਸਾਰੀ ਜ਼ਿੰਦਗੀ ਸਾਡੇ ਕੋਲ ਕੱਢ ਛੜੀ। ਰੋਂਦਾ ਰਿਹਾ ਭੈਣ ਨੂੰ। ਜਦੋਂ ਕਦੇ ਹੱਸਣਾ ਇਕੱਲਾ ਬੈਠਾ ਹੁੰਦਾ ਸੀ ਨਾ, ਬੜੀਆਂ ਨਾ ਵੇਖਿਆ, ਫਿਰ ਰੋਈ ਜਾਂਦਾ ਸੀ ਜਾਂ ਕੋਈ ਨਾਂ ਨਹੀਂ ਲੈਂਦਾ ਉਹ ਸੀ। ਸਾਰੀ ਉਮਰ ਭਰਾ ਲੱਗਦਾ ਸੀ, ਤਾਏ ਦਾ ਪੁੱਤਰ, ਉਹਦੇ ਨਾਲ ਨਹੀਂ ਕੋਇਆ, ਇੱਕ ਪਿੰਡ 'ਚ ਰਹਿੰਦੇ ਹਨ। ਉਹਦੇ ਨਾਲ ਇਸੇ ਗੱਲੋਂ ਨਹੀਂ ਬੋਲਦਾ ਕਿ ਇਹਨੇ ਮੇਰੀ ਭੈਣ ਸਾਨੂੰ ਛੱਡ ਕੇ ਗਿਆ ਤੇ ਮੇਰੀ ਭੈਣ ਇਹਦੀ ਵਜ੍ਹਾ ਤੋਂ ਗਵਾਚੀ ਹੈ। ਸ਼ਰੀਫ ਨਾਲ ਉਹ ਨਹੀਂ ਬੋਲਿਆ। ਭਰਾ ਤਾਏ ਦਾ ਪੁੱਤਰ ਸੀ, ਕਦੇ ਉਹਨੇ ਨਹੀਂ ਉਹਨੂੰ ਕੋਇਆ। ਜੇ ਕਦੇ ਲੰਘਦੇ ਪਾਉਂਦੇ ਉਹਨੇ ਪੁੱਛ ਲਿਆ ਕੀ ਹਾਲ ਹੈ, ਜਾਂ ਆਖਿਆ ਠੀਕ ਹੈ। ਤੇ ਜੇ ਉਹਨਾਂ ਕਿਸੇ ਗੱਲ ਕੀਤੀ ਮੈਂ ਤੇਰਾ ਭਰਾ ਹੈ, ਮੈਂ ਕਿਹਾ ਇਹ ਨਹੀਂ ਬੰਦਾ, ਸਹੀ ਨਹੀਂ ਬੰਦਾ, ਇਹ ਭਰਾ ਨਹੀਂ ਹੈਗਾ। ਇਹ ਸਹੀ ਨਹੀਂ ਬੰਦਾ। ਉਹਨੇ ਨਾ ਕਿਸੇ ਨਾਲ ਅੱਜ ਤੱਕ, ਇਹਨਾਂ ਨੂੰ ਤੇ ਪਤਾ ਹੈ ਪਤਾ ਹੁੰਦਿਆ ਰਹੀ ਤਾਂ ਵੇਖੀ ਦਾ। ਨਾ ਕਿਸੇ ਨਾਲ ਚੰਗੀ ਨਾ ਮਾੜੀ। ਕਦੇ ਕੀਤੀ ਹੋਈ। ਜਿਸ ਟਾਈਮ 47 ਦੀ ਵੰਡ ਹੋਈ ਹੈ, ਹਾਂਜੀ, ਇੱਥੇ ਸਿੱਖਾਂ ਦੀ ਕਿੰਨੀ ਕੁ ਆਬਾਦੀ ਸੀ? ਸਾਡੇ ਪਿੰਡ ਐਸ ਹਾਂਜੀ ਮੈਂ ਤਾਂ ਤੁਹਾਨੂੰ ਦੱਸਿਆ ਤੀਸਰਾ ਹਿੱਸਾ ਪਿੰਡ ਨਹੀਂ, ਦਾ ਐਸ ਤਫਨਾਲੇ 'ਚ। ਤਫਨਾਲੇ ਦੇ ਵਿੱਚ ਠੀਕ ਹੈ ਤੀਸਰਾ ਹਿੱਸਾ ਪਿੰਡ ਦਾ ਉਹਨਾਂ ਦਾ ਹੀ, ਤੀਸਰੇ ਹਿੱਸੇ ਦਾ ਰਕਬਾ ਉਹਨਾਂ ਕੋਲ। ਠੀਕ ਹੈ। ਇੱਥੇ ਸਭ ਤੋਂ ਵੱਡਾ ਜ਼ਿਮੀਂਦਾਰ ਕਿਹੜਾ ਸੀ ਸਿੱਖਾਂ 'ਚ ਕਿ ਹਾਂਜੀ, ਮੁਸਲਮਾਨ? ਸਿੱਖਾਂ 'ਚ। ਸਿੱਖਾਂ ਦੇ ਵਿੱਚ ਤੇ ਹੁਣ ਸਾਨੂੰ ਯਾਦ ਕਨਫਰਮ ਤੇ ਨਹੀਂ। ਮੁਸਲਮਾਨਾਂ 'ਚ ਮੁਸਲਮਾਨਾਂ ਦੇ ਵਿੱਚ ਤੇ ਆ ਇੱਕ ਬਾਬੇ ਲੰਬੜ ਦਾ ਘਰ ਸੀ, ਇਹ ਕਿਹੜੀ ਬਰਾਦਰੀ? ਬਾਜਵਾ। ਅੱਛਾ ਇੱਕ ਉਹ ਹੱਜ ਜਵੇਦ ਉਹਦਾ ਪਿਓ ਸੀ, ਇਹ ਉਹ ਵੀ ਦਾਦਾ, ਬਾਜੂ ਹੈ? ਉਹ ਵੀ ਬਾਜੂ। ਠੀਕ ਹੈ। ਇਹ ਦੋ ਘਰ ਸਨ ਮੋਟੇ। ਇਹਨਾਂ ਦੀ ਕਿਹੜੀ ਪੈਲੀ? ਇਹਨਾਂ ਦੀ ਵੀ ਹੁਣ 80-85 ਕਿੱਲੇ ਪੈਲੀ ਹੈ। ਅੱਛਾ ਉਹਨਾਂ ਦੀ 40-45 ਕਿੱਲੇ ਪੈਲੀ ਹੈ। ਠੀਕ। ਇਹ ਦੋ ਬੜੇ ਮੈਂ 60 ਕਿੱਲੇ ਲੱਗੇ ਇਹ ਵੱਡੇ ਮਾਲਕ ਸੀ ਦੋ। ਇਹ ਦੋ ਘਰ ਵੱਡੇ ਮਾਲਕ, ਦੂਜੇ ਦੇ 10-10 ਕਿੱਲਿਆਂ ਦੇ 14 ਕਿੱਲਿਆਂ ਦੇ। ਜਿਸ ਟਾਈਮ ਇੱਥੇ ਆਏ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਇੱਥੇ ਦੇਖਿਆ?
ਉਹ ਤੇ ਹੁਣ ਸਾਡੇ ਵੱਡੇ ਨੂੰ ਪਤਾ ਹੈ। ਵੱਡੇ ਕੀ ਦੱਸਦੇ ਸਨ, ਕਿਸ ਤਰ੍ਹਾਂ ਦੇ ਮਤਲਬ ਜਿਹੜੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਸਨ, ਹਾਂਜੀ ਉਹ ਕੀ ਦੱਸਦੇ ਕਿਸ ਤਰ੍ਹਾਂ ਦਾ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਮੇਲ ਵਰਤਨ ਸੀ 47 ਦੀ ਵੰਡ ਤੋਂ ਪਹਿਲੇ? ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤੇ ਸਹੀ ਸੀ ਉਦੋਂ ਹੀ। ਹਾਂਜੀ ਜਦੋਂ ਵੰਡ ਪੈ ਗਈ ਹੈ ਨਾ, ਉਦੋਂ ਸਿਰਫ ਇੱਥੇ ਇੱਕ ਮੁਸਲਮਾਨਾਂ ਦਾ ਬੰਦਾ ਸੀ, ਇੱਕ ਉਦੋਂ ਕੰਟੂਟਾ ਚੌਧਰੀ ਸੀ, ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ ਗੁਲਾਮ ਰਸੂਲ ਅੱਛਾ, ਬਾਜੂਆ ਸੀ ਉਹ ਵੀ? ਬਾਜੂਆ ਸੀ। ਅੱਛਾ ਜੀ, ਉਹੀ ਆਪਣੇ ਉਹਨੂੰ ਕੰਟੂਟਾ ਚੌਧਰੀ ਬਦਮਾਸ਼ ਬਣਿਆ ਸੀ। ਅੱਛਾ ਜੀ, ਉਹਨੇ ਜਿਹੜੇ ਲਹਿੰਦੇ ਪਾਸੇ ਸਿੱਖਾਂ ਦੇ ਘਰ ਸਨ ਨਾ, ਉਹਨਾਂ ਨੂੰ ਖੱਤਰੀ ਆਂਦੇ ਨੇ, ਉਹ ਸਰਮਾਇਆਦਾਰ ਬੰਦੇ ਆ, ਅੱਛਾ, ਬਲਕਿ ਦੁਆਲਿਆਂ ਦਾ ਗਹਿਣੇ ਛੇਣੇ ਦਾ ਮਾਲ ਸੋਨਾ ਚਾਂਦੀ ਲੋਕੀ ਸੂਤ ਤੇ ਕੰਮ ਕਰਦੇ ਸੀ? ਸੂਤ ਦਾ ਕੰਮ ਕਰਦੇ। ਠੀਕ ਹੈ। ਤੇ ਉਹਨਾਂ ਨੂੰ ਉਹਨੇ ਵਾਰਨਿੰਗ ਦਿੱਤੀ ਸੀ ਗੁਲਾਮ ਰਸੂਲ ਨੇ? ਗੁਲਾਮ ਰਸੂਲ ਨੇ ਅੱਛਾ, ਕਿ ਕੁੜੀਆਂ ਛੱਡ ਜਾਓ ਤੇ ਟੁਰ ਜਾਓ। 47 ਚ? 47 ਚ 47 ਤੋਂ ਪਹਿਲੇ ਭੈਣ ਭਰਾ ਨੇ ਸਾਰੇ? ਆਹੋ, ਜਦੋਂ ਇਹ ਹੱਲਾ ਚੱਲੀ ਹੋ ਗਈ ਹੈ ਨਾ, ਉਦੋਂ ਨਾਲ ਹੀ ਬਦਲ ਗਿਆ ਸਭ ਨਾਲ ਹੀ ਕੁਝ? ਬਦਲ ਗਿਆ, ਖਾਸ ਕਰਕੇ ਉਹ। ਅੱਛਾ, ਉਹਨੇ ਜਦੋਂ ਇਹਨਾਂ ਨੂੰ ਵਾਰਨਿੰਗ ਦਿੱਤੀ ਨਾ, ਇਹਨਾਂ ਸਿੱਖਾਂ ਨੂੰ, ਹਾਂਜੀ, ਇਹਨਾਂ ਆਖਿਆ ਵੀ ਉਹ ਗੈਰਤਮੰਦ ਬੰਦੇ ਸਨ। ਉਹਨਾਂ ਜਨਾਬ ਆਪਣੀਆਂ ਕੁੜੀਆਂ, ਹੂੰ, ਪਤਾ ਨਹੀਂ ਇੱਕ ਵੱਡੀ ਹੈ, ਦੋ ਵੱਡੀਆਂ ਨੇ, ਚਾਰ ਵੱਡੀਆਂ ਨੇ, ਉਹਨਾਂ ਦੀ ਘਰ ਦੇ ਵਿੱਚ ਖੂਹੀ ਸੀ, ਮੈਂ ਦੇਖੀ ਇਹ ਖੂਹੀ ਮਾਣ ਏਡੀ ਉੱਚੀ ਸੀ ਜੀ, ਅੱਛਾ, ਉਹਦੇ 'ਚ ਵੱਢ ਕੇ ਸੁੱਟੀਆਂ ਨੇ, ਸਿੱਖਾਂ ਨੇ ਆਪਣੀਆਂ ਧੀਆਂ ਉਹਦੇ 'ਚ ਵੱਢ ਕੇ ਸੁੱਟੀਆਂ ਨੇ, ਆਪ ਹੀ ਵੱਡੀਆਂ ਆਪ ਹੀ ਖੂਹੀ ਵੱਢ ਤੇ ਕੇ ਸੁੱਟ ਸੁੱਟੀਆਂ ਵੀ ਗਈਆਂ, ਇਹਨਾਂ ਨੂੰ ਇਹ ਜੋ ਕੱਲ ਨੂੰ। ਮੁਸਲਮਾਨਾਂ ਦੇ ਹੱਥ ਨਾਲ ਲੱਗੀ। ਹਾਂ। ਇਹਦਾ ਮਤਲਬ ਇਹ ਇੱਕ ਭਾਜੀ, ਉਹਨਾਂ ਦੀ ਵਡੇਰੀ ਮਾਈ ਸੀ, ਹਾਂਜੀ, ਉਹਨੇ ਆਪ ਛਾਲ ਮਾਰ ਦਿੱਤੀ ਬਗੈਰ ਵੱਢਣ ਤੋਂ। ਅੱਛਾ, ਨਹੀਂ, ਉਹਨੇ ਆ ਮਰਨਾ ਤੇ ਆਈ ਹੈ। ਹੂੰ, ਤੇ ਬਾਕੀ ਫਿਰ ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਜਦੋਂ ਸਾਰਾ ਆਪਣਾ ਕੁੰਜ ਕੰਜ ਲਿਆ ਨਾ, ਹੂੰ, ਤੇ ਉਹਨਾਂ ਫਿਰ ਗੁਲਾਮ ਰਸੂਲ ਨੂੰ ਸੁਨਾਹ ਕਰ ਲਿਆ। ਅੱਛਾ, ਤੇ ਇੱਕ ਮੁੰਡਾ ਉਹਨਾਂ ਖਿਲਾਰਿਆ ਅੰਦਰ ਤਲਵਾਰ ਦੇ ਕੇ, ਹੂੰ, ਤੇ ਗੁਲਾਮ ਰਸੂਲ ਨੂੰ ਸੁਨਾਹ ਕਰ ਲਿਆ ਵੀ ਆ ਜਾ, ਆ ਕੇ ਤੇ ਜਿਹੜਾ ਸਾਡਾ ਖਜ਼ਾਨਾ ਹੈ ਨਾ, ਹੂੰ, ਉਹਦੀਆਂ ਚਾਬੀਆਂ ਲੈ ਲੈ। ਅੱਛਾ, ਇੱਕ ਸਿੱਖ ਨੇ ਸੁਨਾਹ ਕਰ ਅਤਮਾਦ ਵਾਲੇ ਕਿਸੇ ਨੇ? ਆਹੋ। ਅੱਛਾ, ਤੇ ਉਹ ਗਿਆ ਆ ਹਾਂ, ਸਿੱਧਾ ਉਹਦੇ ਘਰ। ਅੱਛਾ, ਉਹਨੇ ਆਖਿਆ ਅਗਾ ਲੰਘ ਗਿਆ, ਉਹ ਇੱਕ ਕਮਰੇ 'ਚ ਇੱਕ ਬੂਹੇ ਲੰਘਾਇਆ, ਦੂਜੇ ਲੰਘਾਇਆ, ਜਦੋਂ ਤੀਜੇ ਬੂਹੇ ਗਿਆਨ ਦੇ ਅੱਗੇ ਅੰਦਰ ਮੁੰਡਾ ਖਲੋਤਾ ਹੈ। ਹਾਂ, ਉਹਨਾਂ ਆਖਿਆ ਉਹ ਸਮਾਨ ਵੀ ਉਹ ਪੇਟੀਆਂ ਪਈਆਂ ਨਹੀਂ, ਹੂੰ, ਬਾ ਉਹ ਪੇਟੀਆਂ ਤੇ ਬਾਹਰੋਂ ਹੀ ਦੇਖਦੀਆਂ ਹਨ ਨਾ, ਹੂੰ, ਉਹ ਅੰਦਰ ਵੜਿਆ ਹੀ ਏ। ਅੱਛਾ, ਉਹਨੇ ਆਖਿਆ ਤੈਨੂੰ ਢੱਕਣ ਖੋਲ ਕੇ ਵਿਖਾਣੇ ਆ, ਹਾਂ, ਹੈ ਨਹੀਂ, ਹੋਰ ਚਾਬੀ ਤੇ ਬਾਹਰ ਵੀ ਫੜਕਾ ਦੀ ਸੀ ਨਾ। ਹੂੰ, ਉਹ ਜਦੋਂ ਅੰਦਰ ਵੜਿਆ ਤੇ ਮੁੰਡੇ ਮਾਰੀਏ ਤਲਵਾਰ, ਉੱਥੇ ਸੁੱਕ ਚੜਿਆ। ਉੱਥੇ ਕਰ ਵੜਦਾ? ਗੁਲਾਮ ਰਸੂਲ ਨੂੰ ਉੱਥੇ ਵੱਢ ਕੇ ਸਾਰਾ ਕੁਝ ਕੁੰਝ ਕੇ ਪਿੰਡੋਂ ਬਾਹਰ ਨਿਕਲ ਕੇ ਉਹ ਉਧਰ ਜਾ ਕੇ ਨਾ ਪਿੰਡੋਂ ਹਟ ਗਿਆ। ਫਿਰ ਹੁਣ ਜਾਣ ਪਛਾਣ ਤੇ ਹਰ ਬੰਦੇ ਨਾਲ ਸੀ ਨਾ। ਹਾਂਜੀ, ਹਾਂਜੀ, ਫਿਰ ਇੱਕ ਬੰਦੇ ਨੂੰ ਸੁਣਾ ਦਿੱਤਾ ਵੀ ਅਸੀਂ ਆਪਣੇ ਖਜ਼ਾਨੇ ਦੀਆਂ ਚਾਬੀਆਂ ਚੌਧਰੀ ਗੁਲਾਮ ਰਸੂਲ ਨੂੰ ਦੇ ਆਏ ਹਾਂ। ਅੱਛਾ, ਤੇ ਉਹ ਮਾਲ ਪਿਆ ਕੱਢਦਾ ਜੀ ਉੱਥੇ। ਅੱਛਾ, ਇਹਨਾਂ ਸੁਣਾ ਦੇ ਕੇ ਜੋ ਟੁਰ ਗਿਆ, ਉਹ ਮਾਰ ਕੇ ਗਿਆ। ਨਹੀਂ ਤੇ ਜਿਸ ਟਾਈਮ ਪਤਾ ਲੱਗਾ ਕਿ ਗੁਲਾਮ ਰਸੂਲ ਨੂੰ ਇਹਨਾਂ ਨੇ ਮਾਰਤਾ ਹੈ ਆਹੋ, ਸਿੱਖਾਂ ਨੇ, ਹਾਂਜੀ। ਤੇ ਮਗਰ ਪਿੰਡ ਵਾਲੇ ਉਹਦੇ ਭਰਾ ਭਤੀਜੇ ਉਹਦਾ ਸ਼ਰੀਕਾ ਨਹੀਂ ਛੜਿਆ? ਕੱਖ ਕੰਡਾ ਨਹੀਂ ਕਿਸੇ ਕੀਤਾ, ਉਹ ਟੁਰ ਗਏ ਹਨ, ਉਹ ਨਿਕਲ ਗਏ, ਫੇਰ ਨਹੀਂ ਨੇੜੇ ਗਏ। ਉਦੋਂ ਨੂੰ ਜਦੋਂ ਨੂੰ ਉਹ ਆਪਣੇ ਨੇ ਨਾ ਆ ਕਲਰ ਦੇ ਵਿੱਚ ਟੌਂਗਾ ਵਾਲੇ ਕਲਰ 'ਚ, ਅੱਛਾ ਜੀ, ਉੱਥੇ ਸਾਰਿਆਂ ਦਾ ਇਕੱਠ ਸੀ, ਟੱਕਲਾ ਬਾਵਾ, ਹਾਂ, ਠੱਠੇ ਵਾਲੇ, ਭੋਪਰ ਵਾਲੇ, ਨੱਤਾਂ ਵਾਲੇ, ਅੱਛਾ, ਸਾਡੇ ਪਿੰਡ ਵਾਲੇ, ਹੂੰ, ਤੇ ਇੱਕ ਇੱਥੇ ਇਕੱਠ ਸੀ ਇਹਨਾਂ ਦਾ ਗੜ ਸੀ ਹਾਂ, ਕਿਹੜੀ ਜਗ੍ਹਾ? ਟੌਂਗਾਂ ਦੇ ਨਾਲ, ਟੌਂਗਾਂ ਦਾ ਟੌਂਗ। ਰਕਬਾ ਹੈ, ਟੌਂਗ ਬੁੱਚੇ ਦਾ ਰਕਬਾ ਹੈ। ਹਾਂਜੀ, ਹਾਂਜੀ, ਇੱਕ ਇਹਨਾਂ ਦਾ ਸਿੱਖਾਂ ਦਾ ਇਕੱਠ ਜੋੜ ਸੀ ਉੱਥੇ ਛਾਂਗੇ, ਅੱਛਾ, ਉੱਥੇ ਸਾਰੇ ਸਿੱਖ ਦੁਆਲੇ ਦੇ ਪਿੰਡਾਂ ਦੇ ਸਖਾਣਾ ਹੋਇਆ, ਨਾਲ ਦੇ ਪਿੰਡ ਜਿਹੜੇ ਨੇ ਨਾ, ਉਹਨਾਂ ਦੇ ਸਾਰਿਆਂ ਪਿੰਡਾਂ ਦੇ ਉੱਥੇ ਛਾਂਗੇ ਇਕੱਠੇ ਹੋਏ ਸਨ। ਅੱਛਾ, ਉੱਥੋਂ ਜਥਾ ਬਣ ਕੇ ਗਏ ਨੇ, ਇੱਕ ਜਥਾ ਇੱਥੋਂ ਬਣ ਕੇ ਗਏ ਨੇ, ਆ ਜਿਹੜੇ ਇਸ ਪਾਸੇ ਜੱਬੂ ਕਹਿੰਦੇ ਸਾਰੇ ਇਕੱਠੇ ਹੋ ਗਏ ਸੀ। ਉਹ ਫਿਰ ਕਾਫਲੇ ਜ਼ਿਆਦਾ ਹੋ ਗਏ, ਇਸ ਵਾਸਤੇ ਫਿਰ ਹਾਂਜੀ, ਮਗਰ ਫੇਰ ਨਹੀਂ ਨਹੀਂ ਕੋਈ ਗਿਆ ਉਹਦੇ ਨਾਲ ਹੂੰ। ਉਹਨਾਂ ਦੇ। ਅੱਛਾ ਭਾਜੀ, ਗੱਲ ਇਹ ਹੈ ਕਿ ਗੈਰਤ ਜਿਹੜੀ ਹੈ ਨਾ, ਹਾਂਜੀ ਬੇਸ਼ੱਕ ਗੈਰ ਮਜ਼ਹਬ ਹੈ, ਆ ਗੈਰਤ ਉਹਨਾਂ 'ਚ ਵੀ ਹੈ, ਹਾਂਜੀ ਮੁਹਾਫਜ਼ ਵੀ ਨੇ, ਹਾਂਜੀ ਤੇ ਨਹੀਂ ਗੈਰਤਮੰਦ ਵੀ ਨੇ, ਉਹ ਤਾਂ- ਮੁਸਲਮਾਨਾਂ 'ਚ ਵੀ ਹਾਂਜੀ ਗੈਰਤਮੰਦ ਵੀ ਨੇ, ਮੁਹਾਫਜ਼ ਵੀ ਨੇ, ਹਾਂਜੀ। ਮੁਸਲਮਾਨਾਂ ਦੇ ਵਿੱਚ ਵੀ ਹਾਂਜੀ ਗੈਰਤਮੰਦ ਤੇ ਮੁਹਾਫਜ਼ ਸਿੱਖਾਂ ਤੇ ਹਿੰਦੂਆਂ 'ਚ ਵੀ ਨੇ, ਹਾਂਜੀ ਡਾਕੂ ਚੋਰ ਇਸ ਤਰ੍ਹਾਂ ਦੇ ਲੁਟੇਰੇ ਮੁਸਲਮਾਨਾਂ 'ਚ ਵੀ ਨੇ, ਉਹ ਤਾਂ ਹਿੰਦੂਆਂ ਸਾਰੇ ਤੇ ਸਿੱਖਾਂ 'ਚ ਹੁੰਦੇ ਵੀ ਨੇ। ਨੇ, ਉਹ ਚਾਰੇ 'ਚ ਫੇਰੇ ਆ, ਨੇ। ਲੇਕਿਨ ਇਹ ਵੇ ਕਿ ਇਹ ਗੁਲਾਮ ਰਸੂਲ ਨੇ ਤੇ ਬਗੈਰਤੀ ਕੀਤੀ ਹੈ ਨਾ। ਜੀ ਹਾਂ, ਹਾਂਜੀ ਹਾਂ, ਉਹ ਨਹੀਂ ਹੁਣ ਇਸ ਤਰ੍ਹਾਂ ਦੇ ਬੰਦੇ। ਉਹ ਨਹੀਂ ਸਨ ਇਸ ਤਰ੍ਹਾਂ ਦੇ। ਉਹ ਸਿੱਖ ਜਿਹੜੇ ਨੇ ਉਹ ਭਾਵੇਂ ਮੁਸਲਮਾਨਾਂ ਦੀ, ਭਾਵੇਂ ਸਾਈਆਂ ਦੀ, ਭਾਵੇਂ ਕਿਸੇ ਵੀ ਮਜ਼ਹਬ ਦੀ, ਕਿਸੇ ਵੀ ਫਿਰਕੇ ਦੀ ਧੀ ਭੈਣ ਹੈ, ਉਹ
ਪਾਸਾ ਵੱਢ ਕੇ ਲਾਮ ਨੂੰ ਲੰਘ ਜਾਂਦੇ ਆ। ਇਹਨਾਂ ਹਿਆ ਕਰਦੇ ਸਨ ਇੱਥੋਂ ਹਜ਼ਾਰ ਦੇ ਕਰਦੇ ਤੇ ਇਹਨਾਂ ਨੇ ਜੇ- ਜਾਣ ਲੱਗਿਆ ਉਹਨਾਂ ਜੇ- ਨੇ ਤੁਹਾਨੂੰ ਹੱਥ ਜੇ ਪਾ ਕੋਈ ਲਿਆ। ਪੈਦਲ ਟੁਰੀ ਜਾਂਦੀ ਹੈ ਤੇ ਆਪ ਮਗਰੋਂ ਘੋੜੀ ਤੇ ਰਲੇ ਨੇ ਨਾ, ਹਾਂ। ਤੇ ਘੋੜੀ ਤੋਂ ਉਤਰ ਕੇ ਤੇ ਉਹਨੂੰ ਘੋੜੀ ਤੇ ਬਹਾ ਕੇ ਤੇ ਆਖਣਾ ਜਾ ਘੋੜੀ ਆਪੇ ਆ ਗਈ। ਉਹ ਲੋਕ ਇਸ ਤਰ੍ਹਾਂ ਕਰਦੇ ਆ। ਭਾ ਇਹ ਗੱਲ ਇਹ ਹੈ ਕਿ ਇੰਨੀ ਮੁਸਲਮਾਨ ਦੀ ਧੀ ਨੂੰ ਇੰਨੀ ਇੱਜ਼ਤ ਦੇਣ ਵਾਲੇ ਹਾਂਜੀ ਕੋਲੋਂ ਲੰਘਣਾ ਨੀਵੀਂ ਨਿਗਾਹ ਕਰ ਲੈਣੀ, ਪੈਦਲ ਜਾਣ ਦੀ ਤੇ ਘੋੜੀ ਉਹਨੂੰ ਦੇ ਦੇਣੀ ਆਹ ਤੇ ਆਪ ਪੈਦਲ ਤੁਰ ਪੈਣਾ। ਹਾਂਜੀ ਅੱਲਾਹ ਤਾਲਾ ਜੀ ਆਸਾਨੀ ਫਰਮਾਵੇ। ਇਹ ਕਹਾਣੀ ਜਿਹੜੀ ਹੈ ਦੋਨਾਂ ਪਾਸੇ ਬੜੀ ਦੁੱਖ। ਆ ਜਿਹੜਾ ਚੌਧਰੀ ਯੂਸਫ ਚੱਕਾਂ ਵਾਲਾ ਮਸ਼ਹੂਰ ਹੈ, ਹਾਂਜੀ ਹਾਂਜੀ ਇਹਦਾ ਪਿਓ ਸੀ ਸ਼ਰੀਫ, ਉਹਦਾ ਨਾਂ ਸੀ ਮੁਹੰਮਦ ਸ਼ਰੀਫ, ਤੇ ਉਹ ਟਾਂਗਾ ਬੰਨ੍ਹਦਾ ਹੁੰਦਾ ਸੀ ਉਸ ਦੌਰ 'ਚ ਜਦੋਂ ਸਿੱਖ ਗਏ ਨੇ। ਤੇ ਟਾਂਗਾ ਬੰਨ੍ਹਦਾ ਤੇ ਕਮਾਈ ਸੀ ਵਡੇਰੀ ਜੀ, ਤੇ ਉਹਦੇ ਸਾਰੇ ਇਕੱਠੇ ਹੁੰਦੇ ਨੇ ਪਏ ਸ਼ਹਿਰ ਜਾ ਕੇ ਮਤਲਬ ਗੱਡੀ ਬਹਿਣ ਵਾਸਤੇ। ਸਾਰੇ ਮਹਾਜਰ ਸਿੱਖ ਜਿੰਨੇ ਜਾਂਦੇ ਹਨ ਨਾ ਪਿੰਡਾਂ 'ਚੋਂ ਨਿਕਲ ਕੇ ਤੇ ਉੱਥੇ ਜਾਣਾ ਹਨ। ਹਾਂਜੀ ਉਹ ਮਾਈ ਨੇ ਬੱਜੀ ਸੀ ਪੁੱਛ ਕੇ ਉਹਦੇ 'ਚ ਸੀ ਮਾਲ, ਕੋਈ ਸੋਨਾ ਸਾਨਾ ਹੋਣਾ ਕੋਈ ਵਾਹਵਾ, ਤੇ ਉਹ ਬੜਾ ਇਤਮਾਦ ਸੀ ਉਹਨੂੰ ਸ਼ਰੀਫ ਤੇ। ਓਏ ਹੋਏ ਇੱਕ ਘਰ ਬਣਿਆ ਸੀ ਹਾਂਜੀ। ਉਹਨੇ ਆਖਿਆ ਉਹਨੂੰ, ਹਾਲਾਂਕਿ ਦੂਜਿਆਂ ਆਖਿਆ ਵੀ ਕਈਆਂ ਵੀ ਚੱਲ ਬੇਬੇ ਚਲੀਏ, ਉਹਨੇ ਆਖਿਆ ਮੈਂ ਸ਼ਰੀਫ ਦੇ ਨਾਲ ਹੀ ਜਾਣਾ, ਸ਼ਰੀਫ ਹੀ ਮੈਨੂੰ ਛੱਡ ਕੇ ਆਏਗਾ ਟੇਸ਼ਨ ਤੇ ਹਾਂਜੀ। ਉਹਦੇ ਨਾਲ ਬਹਿ ਗਈ। ਤੇ ਉਹਨੇ ਆਖਿਆ ਸ਼ਰੀਫ ਮੈਨੂੰ ਟੇਸ਼ਨ ਤੇ ਛੱਡਿਆ। ਉਹਨੇ ਆਖਿਆ ਬੇਬੇ ਮੈਂ ਟਾਂਗਾ ਲੈ ਕੇ ਆਇਆ ਹੁਣੇ। ਉਹ ਟਾਂਗਾ ਲਿਆਂਦੋ ਉਹਨੂੰ ਵਿੱਚ ਬਾਇਆ ਆਹ ਛਿਛਰ ਵਾਲਾ ਪੁਲ ਜਿਹੜਾ ਨਹਿਰ ਵਗਦੀ ਸੀ, ਤੇ ਜਦੋਂ ਪੁਲ ਦੇ ਵਿਚਕਾਰ ਗਿਆ ਸੀ ਨਾ, ਤੇ ਟਾਂਗਾ ਖਿਲਾਰ ਕੇ ਤੇ ਮਾਈ ਨੂੰ ਮਾਰ ਕੇ ਬੁਝਕੀ ਉੱਥੇ ਵਿੱਚ ਪਈ ਤੇ ਮਾਰ ਕੇ ਜੱਫਾ ਤੇ ਮਾਈ ਨੂੰ ਨਹਿਰੇ ਸੁੱਟ ਛੜਿਆ। ਤੇ ਮਾਈ ਇੱਕ ਨਾ ਅੰਦੇ ਦੱਸਣ ਵਾਲੇ ਦੱਸਦੇ ਨੇ ਵੀ ਇੱਕ ਨਾ ਹੇਠਾਂ ਗਈ ਸੀ ਤੇ ਬੂਤਾ ਨਿਕਲ ਕੇ ਉਹਨੇ ਆਖਿਆ ਸ਼ਰੀਫ ਇਸੇ ਨਹਿਰ ਤੇ ਮਰਨਾ ਹੀ। ਅੱਛਾ ਉਸੇ ਖਵਾਈ ਨੇ ਕਿਹਾ। ਉਹ ਮਾਈ ਨੇ ਸਿੱਖ ਦੇ ਗੋਤਾ ਖਾ ਕੇ ਬਾਹਰ ਨਿਕਲਿਆ, ਸ਼ਰੀਫ ਤੂੰ ਵੀ ਇਸ ਤਰ੍ਹਾਂ ਹੀ ਮਰਨਾ ਹੀ, ਇਸੇ ਨਹਿਰ ਤੇ ਮਰਨਾ ਹੀ। ਅੱਛਾ ਅਰੇ ਅੱਲਾ ਦਾ ਤਾਲਾ ਕਿੱਥੇ ਸੁਣਦਾ ਸੀ। ਉਹ ਹੀ ਫਿਰ ਦੁਸ਼ਮਣੀ ਪਈ, ਹਾਂਜੀ ਉਸੇ ਪੁਲ ਤੇ ਡੱਕ ਕੇ ਦੁਸ਼ਮਣਾਂ ਨੇ ਸ਼ਰੀਫ ਨੂੰ ਫੈਰ ਮਾਰੇ ਹਨ। ਇਹ ਛਿਛਰਾਲੀ ਵਾਲੇ ਪੁਲ ਓਏ ਹਾਂਜੀ ਕੱਲ ਨੂੰ ਅਦਾਲਤ ਲੱਗਦੀ ਹੈ। ਹਾਂਜੀ ਆਖਰਤ ਦੇ ਵਿੱਚ ਅਦਾਲਤ ਵੀ ਤਾਂ ਲੱਗਣੀ ਹੈ, ਇਨਸਾਫ ਵੀ ਤਾਂ ਅੱਲਾ ਨੇ ਦਵਾਉਣਾ ਹੈ। ਉੱਥੇ ਵੀ ਤੇ ਹੋਣਾ ਹੀ ਹੈ ਬੜਾ ਕੁਝ। ਅੱਲਾ ਨੇ ਇਨਸਾਫ ਵੀ ਦਵਾਉਣਾ ਹੈ। ਹੱਤਾ ਕਿ ਕਿਹਾ ਜਾਂਦਾ ਹੈ ਕਿ ਜਿਹੜਾ ਜਾਨਵਰ ਨੇ ਅਗਰ ਕਿਸੇ ਜਾਨਵਰ ਨੂੰ ਵੀ ਮਾਰਿਆ ਹੈਗਾ ਨਾ, ਉਹਨੂੰ ਵੀ ਹਾਂਜੀ ਉਹਦਾ ਬਦਲਾ ਦਵਾਇਆ ਜਾਏਗਾ। ਕੱਲ ਨੂੰ ਉਹ ਮਾਈ ਸਿੱਖ ਜਿਹੜੀ ਹੈ ਮੈਸ਼ਰ ਦੇ ਮੈਦਾਨ 'ਚ ਖੜੀ ਹੋ ਜਾਂਦੀ ਹੈ ਹਾਂਜੀ ਕਿ ਮੇਰਾ ਅੱਲਾ ਸੋਹਣਿਆ, ਮੇਰਾ ਮੁਜਰਮ ਜਿਹੜਾ ਹੈ ਉਹ ਤੇਰੇ ਸੋਹਣੇ ਨਬੀ ਦਾ ਉਮਤੀ ਹੈ, ਮੇਰਾ ਮੁਜਰਮ ਆਹ ਤੇਰੇ ਸੋਹਣੇ ਨਬੀ ਦਾ ਉਮਤੀ ਹੈ, ਕੀ ਬਣੇਗਾ? ਅਸੀਂ ਨਹੀਂ ਕਦੀ ਸੋਚਿਆ। ਸੁਣਿਆ। ਬੜੀ ਸੋਹਣੀਆਂ ਗੱਲਾਂ ਕੀਤੀਆਂ ਜਿਹਨੇ ਭਾਜੀ ਉਹਨਾਂ ਨੇ, ਤੇ ਦੁੱਖ ਵਾਲੀਆਂ ਵੀ ਤੇ ਭਾਈਚਾਰੀ ਵਾਲੀਆਂ ਵੀ। ਅਗਰ ਦੇਖਿਆ ਜਾਏ ਨਾ ਜੀ, 47 ਤੋਂ ਪਹਿਲੇ ਇਨਸਾਨ ਸਨ ਤੇ 47 ਜਿਸ ਟਾਈਮ ਐਲਾਨ ਹੋਇਆ ਤੇ ਫਿਰ ਕੁਝ ਲੋਕ ਇਨਸਾਨੀਅਤ ਤੋਂ ਉਤਲੇ ਦਰਜੇ ਤੇ ਚਲ ਗਏ ਤੇ ਕਈ ਫਿਰ ਜਿਹੜੇ ਨੇ ਦੋਨਾਂ ਮਜ਼ਮਾਂ 'ਚ ਉਹ ਇਨਸਾਨੀਅਤ ਤੋਂ ਗਿਰ ਗਏ, ਉਹ ਹੈਵਾਨ ਬਣ ਗਏ। ਹੈਵਾਨ ਕਹਿਣਾ ਵੀ ਉਹਨਾਂ ਨੂੰ ਜਿਹੜਾ ਨਾ ਹੈਵਾਨੀਅਤ ਦੀ ਤੋਹੀਨ ਹੈ। ਹੈਵਾਨ ਫਿਰ ਵੀ ਜਿਹੜਾ ਨਾ ਉਹਨੂੰ ਜਾਨਵਰ ਨੇ ਕੁੱਤਾ ਹੈ ਤੁਸੀਂ ਤੇ ਉਹਨੂੰ ਵੀ ਅਗਰ 2-4 ਦਿਨ ਲੁਕਮਾ ਪਾ ਦੋਗੇ ਤਾਂ ਉਹ ਵੀ ਦੌੜ ਕੇ ਜਿਹੜਾ ਨਾ ਆਏਗਾ, ਖੁਆਹ ਗਰਮੀ ਹੋਵੇ, ਸਰਦੀ ਹੋਵੇ, ਹਨੇਰੀ ਹੋਵੇ, ਮੀਂਹ ਹੋਵੇ। ਤੇ ਸਾਡੇ ਮੁਸਲਮਾਨਾਂ ਨੇ ਤੇ ਇਸੇ ਤਰ੍ਹਾਂ ਉਧਰ ਸਿੱਖਾਂ ਨੇ ਜਿਸ ਟਾਈਮ ਵੰਡ ਹੋਈ ਹੈ ਤੇ ਇੱਕ ਦੂਸਰੇ ਦੇ ਇਹਸਾਨ ਨਹੀਂ ਦੇਖੇ, ਇੱਕ ਦੂਸਰੇ ਦਾ ਪਿਆਰ ਨਹੀਂ ਦੇਖਿਆ ਤੇ ਲੁੱਟਣ ਦੀ ਕੀਤੀ ਹੈ। ਜਾਨਾਂ ਦੇ ਵੀ ਲੁਟੇਰੇ ਬਣ ਗਏ ਤੇ ਮਾਲ ਦੇ ਵੀ ਲੁਟੇਰੇ ਤੇ ਇਸ਼ਤਾਂ ਦੇ ਵੀ ਲੁਟੇਰੇ। ਬਹਰਹਾਲ ਖੈਰ ਤੋਂ ਸ਼ਰ ਸ਼ੁਰੂ ਤੋਂ ਹੈ ਤੇ ਉਮੀਦ ਹੈ ਇਹ ਜਿਹੜਾ ਨਾ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਗੀ। ਤੇ ਜਿਹੜੇ ਦੋਸਤ ਸਾਡੀ ਇਸ ਵੀਡੀਓ ਦੇਖ ਰਹੇ ਨੇ ਉਹਨਾਂ ਅੱਗੇ ਰਿਕੁਐਸਟ ਹੈ ਕਿ ਆਪਣੇ ਜਿਹੜੇ ਨਾ ਉਹ ਕਮੈਂਟਸ ਦੇ ਦੇਣਾ ਕਿ ਇਹ ਬਜ਼ੁਰਗਾਂ ਨੇ ਜਿਹੜੀ ਕਹਾਣੀ ਸੁਣਾਈ ਹੈ। ਬਹੁਤ ਕਮ ਬਜ਼ੁਰਗ ਜਿਹੜੇ ਨੇ ਇਸ ਤਰ੍ਹਾਂ ਦੀ ਪੋਜ਼ੀਟਿਵ ਗੱਲ ਨੂੰ ਸੁਣਾਉਣ ਵਾਲੇ ਨੇ, ਨਹੀਂ ਤੇ ਡੰਡੀ ਕਈ ਮਾਰ ਜਾਂਦੇ, ਕਈਆਂ ਨੂੰ ਵੈਸੇ ਨੂੰ ਪਤਾ ਚੱਲਦਾ, ਕਈ ਤਵੱਸਬ ਦਾ ਸ਼ਿਕਾਰ ਨੇ ਹਿੰਦੂਆਂ 'ਚ ਵੀ ਤੇ ਸਿੱਖਾਂ 'ਚ ਵੀ ਮੁਸਲਮਾਨਾਂ 'ਚ ਵੀ। ਤੇ ਬੜੀ ਇਹਨਾਂ ਨੇ ਸਾਫ਼-ਸਾਫ਼ ਗੱਲਾਂ ਕੀਤੀਆਂ ਨੇ ਇਹ ਨਾ ਮਿਆਨਾ ਰਵੀ ਦੇ ਵਿੱਚ। ਤੇ ਜਿਹੜੇ ਇਲਾਕੇ ਤੁਸੀਂ ਇਹਨੂੰ ਦੇਖ ਰਹੇ ਤਾਂ ਤੁਸੀਂ ਕਾਈਂਡਲੀ ਇਸ ਤਰ੍ਹਾਂ ਕਰਨਾ ਕਿ ਆਪਣੇ ਕਮੈਂਟਸ ਲਾਜ਼ਮੀ ਦੇ ਦਿਆ ਜੇ। ਤੇ ਜਿਹੜੇ ਸਰਦਾਰ ਇੱਥੋਂ ਗਏ ਨੇ ਉਹ ਅਗਰ ਆਪਣਾ ਪਿੰਡ ਦੇਖਣਾ ਚਾਹੁੰਦੇ ਨੇ ਤੇ ਇਹਨਾਂ ਬਜ਼ੁਰਗਾਂ ਦਾ WhatsApp ਦਾ ਨੰਬਰ ਹੈ, ਉਹ ਤੇ ਰਾਬਤਾ ਕਰਕੇ ਤੇ ਇਹਨਾਂ ਦੇ ਨਾਲ ਜਿਹੜੀ ਨੇ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਨੇ, ਪਿੰਡ ਦੇਖ ਸਕਦੇ ਨੇ। ਤੇ ਦੂਸਰੀ ਚੀਜ਼ ਕਿ ਇਹਨਾਂ ਦਾ ਜਿਹੜਾ ਪਿੰਡ ਹੈ ਨਾ ਜੀ, ਉਹ ਵੀ
ਇਹਨਾਂ ਨੂੰ ਜਿਹੜਾ ਨਾ ਉਹ ਦਿਖਾ ਦਿੱਤਾ ਜਾਵੇ। ਤੇ ਇੱਕ ਹੋਰ ਮੈਸੇਜ ਬਜ਼ੁਰਗ ਜਿਹੜਾ ਨਾ ਉਹ ਦੇਣਾ ਚਾਹੁੰਦੇ ਨੇ। ਜਿਹੜੇ ਬਾਬੇ ਕੋਲ ਸਾਡੇ ਵੱਡੇ ਨੇ ਬਾਬੇ ਕਾਲੇ ਖਾਨ ਨੇ ਸਾਡੇ ਦਾਦੇ ਨੇ ਮੱਝਾਂ ਬੰਨੀਆਂ ਹਨ ਨਾ, ਉਹਦਾ ਨਾਂ ਸਾਨੂੰ ਭੁੱਲ ਗਿਆ। ਉਹਦੀ ਕੋਈ ਔਲਾਦ ਕੋਈ ਉਹਦਾ ਪੁੱਤਰ ਆਖਰ ਉਹਨਾਂ ਜਿਵੇਂ ਆਹ ਸੁਣਿਆ ਮੈਂ ਉਹਨਾਂ ਦੇ ਵਡੇਰੇ ਵੀ ਤੇ ਕੋਈ ਦੱਸਿਆ ਨਾ ਕਿ ਹਾਂ ਕਿਹੜੇ ਕਿਹੜੇ ਕਿਹੜਾ ਪਿਆਰ। ਖਾਨ ਸਾਹਿਬ ਦੀਆਂ ਮੱਝਾਂ ਸਾਡੇ ਕੋਲ ਰਹੀਆਂ ਜਾਂ ਕਿਹੜੇ ਦੀਆਂ ਹਾਂਜੀ ਹਾਂਜੀ ਕਿਹੜੇ ਨੂੰ ਅਸੀਂ ਘੱਲਿਆ, ਕਿਹੜੇ ਦੇ ਬੱਚੇ ਦੁੱਧ ਸਾਡੇ ਕੋਲ ਚੋ ਕੇ ਖੜਦੇ ਹਨ। ਅਗਰ ਉਹਨਾਂ ਦੇ ਕਿਸੇ ਮੁੰਡੇ ਨੂੰ ਪਤਾ ਹੈ ਤੇ ਸਾਨੂੰ ਉਹਨਾਂ ਬਜ਼ੁਰਗਾਂ ਦਾ ਨਾਂ ਦੱਸ ਛੱਡ। ਹਾਂਜੀ ਉਹ ਡੇਰਾ ਦੱਸਦੇ ਨੇ ਪਿੰਡ ਦੇ ਪਹਾੜ ਦੱਖਣ ਪਾਸੇ ਸੀ। ਪਿੰਡ ਦੇ ਦੱਖਣ ਸੀ ਜਾਂ ਜਿਹੜੇ ਵੀ ਪਾਸੇ ਹੈ ਸੀ। ਹਾਂਜੀ ਤੇ ਜੇ ਉਹਨਾਂ ਨੂੰ ਪਤਾ ਹੈ ਸਾਡੇ ਦਾਦੇ ਕਾਲੇ ਖਾਂ ਦੇ ਨਾਂ ਦਾ ਪਤਾ ਹੈ ਜਾਂ ਉਹਨੇ ਡੰਗਰ ਉੱਥੇ ਬੰਨੇ ਨੇ ਇੱਕ ਗੱਲ ਹੋਰ ਪੁੱਛਣੀ ਤੇ ਉਹਦੇ ਉਸ ਬਾਬੇ ਦਾ ਉਸ ਬਜ਼ੁਰਗਾਂ ਦਾ ਸਾਨੂੰ ਨਾਂ ਦੱਸਦੇ ਨੇ ਜਿਨ੍ਹਾਂ ਦੇ ਕੋਲ ਤੁਹਾਡੇ ਸਾਡੇ ਨਾਲ ਰਾਬਤਾ ਕਰ ਸਾਡੇ ਨਾਲ ਰਾਬ ਮੇਰਾ ਨਾਮ ਮੁਹੰਮਦ ਨਵਾਜ਼ ਹੈ, ਮੇਰੇ ਵਾਲਦ ਨੇ ਰਾਣਾ ਜ਼ੁਲਫਕਾਰ ਤੇ ਨੰਬਰ ਹੈ 0301 66 59 757 0301 6649 ਇਹ ਪਾਕਿਸਤਾਨ ਤੋਂ ਇਲਾਵਾ ਤੁਸੀਂ ਨੰਬਰ ਮਿਲਾਉਂਦੇ ਹੋ ਨਾ ਤੇ ਕਰਨ ਲਈ ਇਸ ਤਰ੍ਹਾਂ ਕਰਨਾ 0092 ਨੋਟ ਕਰਨਾ ਹੈ 0092 301 301 66 49 757 ਆਪਣਾ ਤੁਹਾਡਾ ਨਾਮ ਕੀ ਜੀ? ਮੁਹੰਮਦ ਨਵਾਜ਼ ਵਲਦ ਰਾਣਾ ਮੁਹੰਮਦ ਜ਼ੁਲਫਕਾਰ। ਤੇ ਇਹ ਇਹਨਾਂ ਦਾ ਨੰਬਰ ਹੈ ਜੀ। ਇਹਨਾਂ ਦਾ ਪਿੰਡ ਇਹਨਾਂ ਨੂੰ ਦਿਖਾ ਦਿਆ ਜੇ। ਤੇ ਤੁਸੀਂ ਅਗਰ ਆਪਣਾ ਪਿੰਡ ਦੇਖਣਾ ਚਾਹੁੰਦੇ ਆਉਣਾ ਚਾਹੁੰਦੇ ਜੇ ਤੇ ਉਹ ਤੁਸੀਂ ਜਿਹੜਾ ਨਾ ਇਹਨਾਂ ਦੇ ਨੰਬਰ ਜਿਹੜਾ ਨਾ ਉਹ ਤੇ ਰਾਬਤਾ ਕਰ ਲਿਓ ਜੇ। ਇਹ ਸਾਂਝ ਬਣਾਈ ਰੱਖੋ, 4 ਦਿਨ ਦਾ ਮੇਲਾ ਜੇ, ਚੱਲ ਜਾਣਾ ਹਰ ਇੱਕ ਨੇ ਪਿਆਰ ਮੋਹ। ਜੱਬੋ ਕਹਿੰਦੇ ਜਿਹੜੇ ਉੱਥੇ ਸਾਡੇ ਘਰ 'ਚ ਬੈਠੇ ਨੇ ਉਹਨਾਂ ਆਉਣਾ ਹੋਵੇ ਤੇ ਜੱਬੋ ਕਿ ਆਉਣਾ ਤੇ ਸਾਨੂੰ ਮਿਲਣ ਵਿਚਾਕਾ ਹਾਂਜੀ ਮੈਸੇਜ ਦਿਓ ਜੀ। ਸਾਨੂੰ ਮਿਲਣਾ ਹੈ ਜੱਬੋ ਕੇ ਵਾਲੇ ਜਿਹੜੇ ਸਾਡੇ ਘਰ ਦੇ ਵਿੱਚ ਬੈਠੇ ਨੇ ਜੱਬੋ ਤੋਂ ਗਏ ਨੇ ਇੱਥੋਂ ਤੇ ਉਹਨਾਂ ਨੇ ਆਉਣਾ ਹੋਵੇ ਸਾਡੇ ਕੋਲ ਬਿਸਮਿਲ੍ਲਾ 100 ਵਾਰੀ ਆਉਣ।